ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਹਾਜ਼ਰ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਖੰਗੂਰਾ ਤੇ ਪਰਿਵਾਰ, ਸੈਨੋਜ਼ੇ ਤੋਂ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਸ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ, ਜੁਬਾ ਸਿਟੀ ਤੋਂ ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ, ਸਲਮਾ ਤੋਂ ਸੁਰਿੰਦਰ ਕੌਰ ਧਾਮੀ ਤੇ ਪਰਿਵਾਰ, ਸੀਰਜ ਤੋਂ ਰਿਸ਼ਪਾਲ ਕੌਰ ਖੰਗੂਰਾ ਤੇ ਪਰਿਵਾਰ, ਜੁਬਾ ਸਿਟੀ ਤੋਂ ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮਡੈਸਟੋ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਤੇ ਸਾਡੇ ਨਾਲ ਜੁੜ ਚੁੱਕੇ ਨੇ ਜੀ ਮਿੰਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਅੱਜ ਜੀ ਮਿੰਟੂ ਜੀ, ਜਿਸ ਤਰ੍ਹਾਂ ਆਪਾਂ ਖਬਰਾਂ ਰੋਜ਼ ਹੀ ਕਰਦੇ ਹਾਂ, ਰੋਜ਼ ਹੀ SP ਸਲਵਿੰਦਰ ਸਿੰਘ ਦਾ ਨਾਮ ਹੈ ਜਿਹੜਾ ਅਖਬਾਰਾਂ ਦੇ ਵਿੱਚ ਚਮਕਦਾ ਆ, ਤਾਂ ਇਸੇ ਤਰ੍ਹਾਂ ਹੁਣ ਵੀ ਅੱਜ ਦੀਆਂ ਅਖਬਾਰਾਂ ਦੇ ਵਿੱਚ ਵੀ ਸਲਵਿੰਦਰ ਦੇ ਦੋਸਤ ਵੀ ਜਾਂਚ ਦੇ ਘੇਰੇ ਵਿੱਚ। ਹਾਂਜੀ, ਤੁਹਾਨੂੰ ਪਤਾ ਕਿ ਸਲਵਿੰਦਰ ਸਿੰਘ ਹੁਣ ਸਭ ਤੋਂ ਜ਼ਿਆਦਾ ਚਰਚਿਤ ਹੈ ਇਸ ਸਮੇਂ ਪੂਰੇ ਭਾਰਤ ਦੇ ਵਿੱਚ ਹੀ, ਪੰਜਾਬ ਦੇ ਵਿੱਚ ਨਹੀਂ, ਹੁਣ ਤੇ ਪੂਰੇ ਭਾਰਤ ਦੇ ਵਿੱਚ ਇਹਦੀ ਮਸ਼ਹੂਰੀ ਹੋਈ ਵੀ ਹੈ। ਕੱਲ NIA ਨੇ ਇਹਦੇ ਨਾਲ ਦੇ ਜਿਹੜੇ ਸਾਥੀ ਸੀਗੇ ਔਰ ਇਹਦੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਹੈ। 7-8 ਘੰਟੇ ਦੇ ਪਰਿਵਾਰ ਤੋਂ ਵੀ ਪੁੱਛਗਿੱਛ ਕੀਤੀ ਹੈ। ਕੁਝ ਕਾਗਜ਼ ਪੱਤਰ, ਕੁਝ ਹੋਰ ਡਾਕੂਮੈਂਟਸ ਜਿਹੜੇ ਹੈ ਅਹਿਮ, ਉਹ ਦਸਤਾਵੇਜ਼ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਏ ਆ। ਹੁਣ ਜਿਹੜਾ ਸਲਵਿੰਦਰ ਸਿੰਘ ਹੈ ਉਹਦੇ ਤੇ ਸ਼ਿਕੰਜਾ ਤੇ ਬੜਾ ਬੁਰੀ ਤਰ੍ਹਾਂ ਕੱਸਿਆ ਗਿਆ, ਕਿਉਂਕਿ ਤੁਹਾਨੂੰ ਪਤਾ ਕਿ ਉਹਦੇ ਟੈਸਟ ਵੀ ਚੱਲ ਰਹੇ ਆ। ਪਹਿਲਾਂ ਲਾਈ ਡਿਟੈਕਟਰ ਟੈਸਟ ਹੋਇਆ, ਫਿਰ ਬ੍ਰੇਨ ਮੈਪਿੰਗ ਟੈਸਟ ਹੋਇਆ। ਹਾਲਾਂਕਿ ਇਹਨਾਂ ਨਤੀਜਿਆਂ ਦਾ ਅਜੇ ਥੋੜ੍ਹਾ ਇੰਤਜ਼ਾਰ ਕਰਨਾ ਪਵੇਗਾ। ਇਹਨਾਂ ਟੈਸਟਾਂ ਦੇ ਜਿਹੜੇ ਨਤੀਜੇ ਹੋਣਗੇ ਕਿ ਸਲਵਿੰਦਰ ਸਿੰਘ ਕਿੰਨਾ ਕੁ ਸੱਚ ਬੋਲਦਾ, ਕਿੰਨਾ ਕੁ ਝੂਠ, ਉਹ ਹਾਲੇ ਸਮਾਂ ਲੱਗੇਗਾ ਇਹਨਾਂ ਟੈਸਟਾਂ ਦਾ ਜਿਹੜਾ ਸਾਫ਼ ਹੋਣਾ। ਪਰ NIA ਵੱਲੋਂ ਜਿਹੜੀ ਛਾਪੇਮਾਰੀ ਕਰਨੀ, ਇਹਨਾਂ ਦੇ ਘਰਾਂ 'ਚ ਆ ਕੇ ਡਾਕੂਮੈਂਟਸ ਆਪਣੇ ਕਬਜ਼ੇ ਹੇਠ ਲੈਣੇ, ਮੋਬਾਈਲ ਜਿਹੜੇ ਉਹ ਖੰਗਾਲਣੇ, ਹੋਰ ਜਿਹੜੀਆਂ ਚੀਜ਼ਾਂ ਉਹ ਆਪਣੇ ਪੁੰਛਾਣ ਦੇ ਵਿੱਚ ਸ਼ਾਮਲ ਕਰਨੀਆਂ, ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਜਿਹੜਾ NIA ਨੇ ਹੱਥ ਪਾਇਆ ਉਹ ਅੱਗੇ ਦੀ ਅੱਗੇ ਗੰਢੇ ਦੀ ਛਿੱਲ ਵਾਂਗੂ ਅੱਗੇ ਛਿੱਲ ਕੇ ਉਤਰਦੇ ਜਾ ਰਹੇ ਆ। ਕੁਛ ਨਾ ਕੁਛ ਅੱਗੇ ਉਹਨਾਂ ਨੂੰ ਮਿਲ ਰਿਹਾ, ਤਾਂ ਹੀ ਉਹ ਟੈਸਟਾਂ ਤੋਂ ਅੱਗੇ ਵੱਧ ਕੇ ਇਹਨਾਂ ਦੇ ਘਰਾਂ ਤੱਕ ਆਏ ਆ। ਔਰ ਜਿਹੜੇ ਨਾਲ ਇਹਦੇ ਰਸੋਈਆ ਸੀ, ਇੱਕ ਮਦਨ ਗੋਪਾਲ, ਇੱਕ ਉਹ ਤੇ ਇੱਕ ਜਿਹੜਾ ਸੁਨਿਆਰ ਸੀਗਾ ਰਜੇਸ਼ ਕੁਮਾਰ, ਉਹਨਾਂ ਦੇ ਘਰਾਂ ਤੱਕ ਵੀ ਜਾਣਾ। ਇਹਦਾ ਮਤਲਬ ਇਹ ਹੈ ਕਿ NIA ਨੂੰ ਕੁਛ ਨਾ ਕੁਛ ਜਾਂਚ ਦੇ ਵਿੱਚੋਂ ਜਿਹੜਾ ਉਹ ਨੈਗੇਟਿਵ ਲੱਗਾ, ਇਹਨਾਂ ਦੇ ਵੱਲੋਂ ਜੋ ਦੱਸਿਆ ਗਿਆ, ਤਾਂ ਉਹਦੇ ਵਿੱਚ ਕੁਛ ਨਾ ਕੁਛ ਨੈਗੇਟਿਵ ਲੱਗਾ, ਤਾਂ ਹੀ ਉਹ ਇਹਨਾਂ ਦੇ ਘਰਾਂ ਤੱਕ ਪਹੁੰਚ ਗਏ। ਪਹਿਲਾਂ ਇਹਨਾਂ ਤੱਕ ਸੀ, ਹੁਣ ਲੱਗਦਾ ਹੈ ਕਿ ਇਹਨਾਂ ਦੇ ਘਰਾਂ 'ਚੋਂ ਉਹ NIA ਦੀ ਪੈੜ ਹੈ ਜਿਹੜੀ ਉਹ ਅੱਗੇ ਕਿਸੇ ਹੋਰ ਦੇ ਘਰਾਂ ਤੱਕ ਵੀ ਜਾ ਸਕਦੀ ਹੈ, ਯਾਨੀ ਬੰਦੇ ਇਹਨਾਂ ਦੇ ਨਾਲ ਹੋਰ ਵੀ ਹੈ। ਹੋਰ ਗੱਲ ਹੈ ਜਿਹੜੀ ਨੋਟ ਕਰਨ ਵਾਲੀ ਗੱਲ ਹੈ ਕਿ ਸਲਵਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਇੱਕ ਹੋਰ ਮਹਿਲਾ ਜਿਹੜੀ ਹੈ ਮਿੱਤਰੇ ਦੀ ਗਰਲਫਰੈਂਡ ਹੈ, ਉਹ ਸਾਹਮਣੇ ਆਈ ਹੈ। ਹੁਣ ਉਹਦੇ ਘਰ ਵੀ ਤਲਾਸ਼ੀ ਲਈ ਗਈ ਹੈ, ਯਾਨੀ ਇਹ ਬੰਦਾ ਜਿਹੜਾ ਰੰਗੀਨ ਮਜਾਜ ਹੀ ਨਿਕਲਿਆ, ਕਿਉਂਕਿ ਪਹਿਲਾਂ ਦੀ ਇੱਕ ਔਰਤ ਨੇ ਦਾਅਵਾ ਕੀਤਾ ਸੀ ਕਿ ਉਹ ਇਹਦੀ ਦੂਸਰੀ ਪਤਨੀ ਹੈ। ਹੁਣ ਦੂਸਰੀ ਤੋਂ ਬਾਅਦ ਤੀਜੀ ਨਿਕਲ ਆਈ ਹੈ, ਤੀਜੀ ਤੋਂ ਬਾਅਦ ਹੁਣ ਡਰ ਹੈ ਕਿਉਂਕਿ ਚੌਥੀ ਨਾ ਨਿਕਲ ਆਵੇ। ਇਹ ਸਲਵਿੰਦਰ ਸਿੰਘ ਦਾ ਜਿਹੜਾ ਕਰੈਕਟਰ ਹੈ ਉਹ ਸਾਰੇ ਪਾਸੇ ਜਿਹੜਾ ਰੰਗੀਨ ਮਜਾਜੀ ਵਾਲਾ ਹੀ ਨਜ਼ਰ ਆਉਂਦਾ, ਕਿਉਂਕਿ ਕੁਝ ਸਮਾਂ ਪਹਿਲਾਂ, ਇਸ ਘਟਨਾ ਤੋਂ ਕੁਝ ਸਮਾਂ ਪਹਿਲਾਂ ਇਹਦੀਆਂ ਜਿਹੜੀਆਂ ਸਟਾਫ ਦੀਆਂ, ਇਹਦੇ ਵਿਭਾਗ ਦੀਆਂ ਜਿਹੜੀਆਂ ਲੇਡੀ ਕਾਂਸਟੇਬਲਸ ਨੇ, ਉਹਨਾਂ ਨੇ ਵੀ ਸ਼ਿਕਾਇਤ ਕੀਤੀ ਸੀ ਕਿ ਇਹ ਸਾਡੇ ਨਾਲ ਹੈ ਛੇੜਛਾੜ ਕਰਦਾ। ਸੋ ਸਲਵਿੰਦਰ ਸਿੰਘ 4 ਚੁਫੇਰਿਓਂ ਜਿਹੜਾ ਸ਼ੱਕੀ ਜਾਪਦਾ, ਪਰ ਇਹ ਜਿਹੜੀ ਪੈੜ ਹੈ ਜਿਹੜੀ ਇਹਨਾਂ ਦੇ ਘਰਾਂ ਤੱਕ ਆਈ ਹੈ, ਮੈਂ ਜਿਵੇਂ ਅੱਗੇ ਆਖਿਆ ਕਿ ਇਹ ਪੈੜ ਅੱਗੇ ਜਿਹੜੀ ਹੈ ਉਹ ਫਾਰਮ ਹਾਊਸਾਂ ਤੱਕ, ਜਿਹੜੀ ਹਵੇਲੀਆਂ ਤੱਕ ਵੀ ਜਾ ਸਕਦੀ ਹੈ, ਕਿਉਂਕਿ ਨਾਂ ਹੈ ਜਿਹੜੇ ਉਹ ਗੂੰਜ ਰਹੇ ਆ। ਜਿਹੜੇ ਇਸ ਜਾਂਚ ਦੇ ਵਿੱਚੋਂ ਕੁਛ ਨਾਮ ਜਿਹੜੇ ਗੂੰਜ ਰਹੇ ਆ, ਉਹ BSF ਦੇ ਵੀ ਕੁਛ ਅਫਸਰ ਹੈ ਜਿਹੜੇ ਉਹ ਵੀ ਸ਼ੱਕੀ ਪਾਈ ਜਾ ਰਹੇ ਆ, ਔਰ ਕੁਛ ਇਹਨਾਂ ਦੇ ਹੋਰ ਸਾਥੀ ਵੀ ਹੈ। ਸੋ ਉਮੀਦ ਕਰਨੀ ਚਾਹੀਦੀ ਹੈ ਕਿ ਹਾਲੇ ਜਿਹੜੀ ਇਹ ਕਹਾਣੀ ਹੈ ਹੋਰ ਅੱਗੇ ਜਾਏਗੀ। ਅੱਜ ਹੀ ਤੇ ਅੱਗੇ ਗੱਲ ਕਰੀਏ ਅਬੋਹਰ ਕਾਂਡ ਦੀ, ਜਿਸ ਦੇ ਵਿੱਚ ਡੋਡਾ ਨਾਂ ਦਾ ਵਿਅਕਤੀ ਵੀ ਸੁਰਖੀਆਂ ਦੇ ਵਿੱਚ ਰਿਹਾ ਆ। ਉਸ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਖਾਰਜ ਹੋ ਗਈ। ਵੇਖੋ ਜੀ, ਇਹਦੇ ਬਾਰੇ ਮੈਂ ਪਹਿਲਾਂ ਕਿਹਾ ਸੀਗਾ ਕਿ ਸ਼ਿਵਲਾਲ ਡੋਡਾ ਨੂੰ ਰਾਹਤ ਮਿਲਣੀ ਹੈ ਜਿਹੜੀ ਬੜੀ ਔਖੀ ਹੈ। ਸੈਸ਼ਨ ਕੋਰਟ ਨੇ ਇਹਦੀ ਅਰਜ਼ੀ ਖਾਰਜ ਕਰ ਦਿੱਤੀ ਸੀ। ਮੈਂ ਉਸ ਦਿਨ ਵੀ ਇਹੀ ਗੱਲ ਕਹੀ ਸੀ ਕਿ ਹਾਈ ਕੋਰਟ ਦੇ ਵਿੱਚ ਅਰਜ਼ੀ ਲਾਉਣ ਤੋਂ ਇਲਾਵਾ ਇਹਦੇ ਕੋਲ ਕੋਈ ਹੋਰ ਚਾਰਾ ਬਚਦਾ ਨਹੀਂ।
ਪਰ ਹਾਈ ਕੋਰਟ ਇਹਨੂੰ ਰਾਹਤ ਨਹੀਂ ਦੇਵੇਗਾ ਕਿਉਂਕਿ ਕੇਸ ਹੈ ਜਿਹੜਾ ਉਹ ਬਹੁਤ ਜ਼ਿਆਦਾ ਸੰਗੀਨ ਹੈ ਔਰ ਜਿਹੜਾ 120 ਦੇ ਵਿੱਚ ਇਹਨੂੰ ਸ਼ਾਮਲ ਕੀਤਾ ਗਿਆ। 120 ਦਾ ਮਤਲਬ ਹੁੰਦਾ ਹੈ ਕਿ ਸਾਜ਼ਿਸ਼ ਕਰਤਾ, ਤਾਂ ਸਾਜ਼ਿਸ਼ ਕਰਤਾ ਦਾ ਜਿਹੜਾ ਗੁਨਾਹ ਹੁੰਦਾ ਹੈ ਉਹ ਵੀ ਗੁਨਾਹ ਨੂੰ ਅੰਜਾਮ ਦੇਣ ਵਾਲੇ ਦੇ ਬਰਾਬਰ ਹੀ ਹੁੰਦਾ ਹੈ। ਯਾਨੀ ਇੱਕ ਬੰਦਾ ਸਾਜ਼ਿਸ਼ ਰਚਦਾ, ਦੂਸਰਾ ਉਸ ਸਾਜ਼ਿਸ਼ ਨੂੰ ਅੰਜਾਮ ਦਿੰਦਿਆਂ ਕਤਲ ਕਰਦਾ ਹੈ, ਤਾਂ ਜਿਹੜਾ 120 ਵਾਲਾ ਹੈ ਉਹਨੂੰ ਵੀ ਬਰਾਬਰ 20 ਸਾਲ ਦੀ ਸਜ਼ਾ ਹੁੰਦੀ ਹੈ, ਉਮਰ ਕੈਦ ਉਹਨੂੰ ਵੀ ਬਰਾਬਰ ਦੀ ਹੁੰਦੀ ਹੈ ਕਿ ਉਹਨੇ ਸਾਜ਼ਿਸ਼ ਰਚੀ। ਸੋ ਜਿਹੜੀ ਇਹ ਧਾਰਾ 120 ਇਹਦੇ ਵਿੱਚ ਬਰਾਬਰਤਾ ਹੀ ਹੁੰਦੀ ਹੈ। ਦੋਸ਼ੀ ਭਾਵੇਂ ਉਹ ਅੰਜਾਮ ਦੇਣ ਵਾਲਾ ਚਾਹੇ ਸਾਜ਼ਿਸ਼ ਰਚਣ ਵਾਲਾ, ਦੋਨਾਂ ਦੇ ਵਿੱਚ ਜਿਹੜਾ ਗੁਨਾਹ ਇੱਕਸਾਰ ਹੀ ਹੁੰਦਾ। ਸੋ ਇਹ ਉਮੀਦ ਸੀਗੀ ਕਿ ਇਹਦੀ ਹਾਈ ਕੋਰਟ ਦੇ ਵਿੱਚੋਂ ਵੀ ਬੇਲ ਐਪਲੀਕੇਸ਼ਨ ਹੈ ਜਿਹੜੀ ਉਹ ਖਾਰਜ ਹੋ ਜਾਵੇਗੀ। ਹੁਣ ਬੇਲ ਐਪਲੀਕੇਸ਼ਨ ਖਾਰਜ ਹੋ ਗਈ ਆ ਸੈਸ਼ਨ ਕੋਰਟ ਦੇ ਵਿੱਚੋਂ ਵੀ ਤੇ ਹਾਈ ਕੋਰਟ ਦੇ ਵਿੱਚੋਂ ਵੀ। ਹੁਣ ਇੱਕੋ ਇੱਕ ਰਾਹ ਬਚਿਆ ਸ਼ਿਵ ਲਾਲ ਡੋਡਾ ਦੇ ਕੋਲ, ਉਹ ਹੈ ਸੁਪਰੀਮ ਕੋਰਟ। ਤਾਂ ਮੈਨੂੰ ਲੱਗਦਾ ਕਿ ਸੁਪਰੀਮ ਕੋਰਟ 'ਚ ਜਦੋਂ ਇਹ ਜਾਏਗਾ ਤਾਂ ਇੱਕ ਤਾਂ ਕਾਫੀ ਟਾਈਮ ਲੱਗੇਗਾ, ਉਦੋਂ ਤੱਕ ਸੁਪਰੀਮ ਕੋਰਟ ਦੇ ਵਿੱਚ ਕਾਫੀ ਦਿਨ ਲੱਗ ਜਾਣਗੇ ਇਹਨੂੰ ਅਪਰੋਚ ਕਰਦਿਆਂ, ਫਿਰ ਸੁਣਵਾਈ ਹੁੰਦਿਆਂ, ਕਿਉਂਕਿ ਇੱਥੋਂ ਸਾਰਾ ਰਿਕਾਰਡ ਫਿਰ ਤਲਬ ਹੋ ਕੇ ਉੱਥੇ ਜਾਏਗਾ। ਤਾਂ ਮੈਨੂੰ ਲੱਗਦਾ ਇਹ ਹੈ ਕਿ ਸੁਪਰੀਮ ਕੋਰਟ ਦੇ ਵਿੱਚੋਂ ਵੀ ਰਾਹਤ ਨਹੀਂ ਮਿਲੇਗੀ ਕਿਉਂਕਿ ਇਸ ਕੇਸ ਦੀਆਂ ਜਿਹੜੀਆਂ ਤੁਹਾਨੂੰ ਪਤਾ ਕਿ ਦਰਿੰਦਗੀ ਭਰੀਆਂ ਤਸਵੀਰਾਂ ਉਹ ਸਾਰੇ ਮੁਲਕ ਨੇ ਨਹੀਂ ਸਾਰੀ ਦੁਨੀਆ ਨੇ ਵੇਖੀਆਂ ਕਿ ਕਿਸ ਤਰ੍ਹਾਂ ਦਾ ਇਹ ਵਹਿਸ਼ੀਕਾਰਾ ਜਿਹੜਾ ਇੱਥੇ ਅੰਜਾਮ ਦਿੱਤਾ ਗਿਆ ਸੀ। ਸੋ ਆਸ ਉਮੀਦ ਘੱਟ ਹੀ ਹੈ, ਪਰ ਫਿਰ ਵੀ ਜੇ ਇਹਦੀ ਕਿਸਮਤ ਕੰਮ ਕਰ ਜਾਵੇ ਤਾਂ ਠੀਕ ਹੈ। ਪਰ ਹੁਣ ਅਸਲ ਸਵਾਲ ਇਹ ਹੈ ਕਿ ਦੇਖੋ 12 ਦਸੰਬਰ ਨੂੰ ਇਹ ਕਾਂਡ ਵਾਪਰਿਆ ਸੀ, ਅੱਜ ਇੱਥੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ 22 ਜਨਵਰੀ ਹੋ ਗਈ ਹੈ, 1 ਮਹੀਨਾ 10 ਦਿਨ 40 ਦਿਨ ਇਹ, ਤੇ ਜੇ ਸੁਪਰੀਮ ਕੋਰਟ ਦੇ ਵਿੱਚ ਜਾਂਦਾ ਤੇ 20-25 ਦਿਨ ਮੰਨ ਕੇ ਉੱਥੇ ਚੱਲੋ, 2 ਮਹੀਨਿਆਂ ਦਾ ਸਮਾਂ 2 ਮਹੀਨਿਆਂ ਦਾ ਸਮਾਂ ਹੋ ਗਿਆ ਸ਼ਿਵ ਲਾਲ ਡੋਡਾ ਨੂੰ ਆਜ਼ਾਦ ਘੁੰਮਦਿਆਂ। ਸੋ ਹੁਣ ਪੰਜਾਬ ਪੁਲਿਸ ਜਦੋਂ ਹਾਈ ਕੋਰਟ ਦੇ ਵਿੱਚੋਂ ਵੀ ਉਹਨੂੰ ਜਵਾਬ ਹੋ ਗਿਆ, ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਅਦਾਲਤ ਨੇ, ਤਾਂ ਹਾਲੇ ਵੀ ਜਿਹੜੀ ਪੰਜਾਬ ਪੁਲਿਸ ਹੈ ਉਹ ਸ਼ਿਵ ਲਾਲ ਡੋਡਾ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਜਿਹੜਾ ਸਭ ਤੋਂ ਅਹਿਮ ਸਵਾਲ ਆ ਕਿ ਹੁਣ ਜਦੋਂ ਹਾਈ ਕੋਰਟ ਨੇ ਇਹ ਗੱਲ ਕਹਿ ਦਿੱਤੀ ਕਿ ਸ਼ਿਵ ਲਾਲ ਜਿਹੜਾ ਉਹ ਪ੍ਰਭਾਵਸ਼ਾਲੀ ਬੰਦਾ, ਉਹ ਜਿਹੜਾ ਗਵਾਹਾਂ ਨੂੰ ਇਸ ਕੇਸ ਨੂੰ ਪ੍ਰਭਾਵਿਤ ਕਰ ਸਕਦਾ, ਉਹਦਾ ਅੰਦਰ ਬਣਦਾ ਹੈ। ਜਦੋਂ ਹੁਣ ਅਦਾਲਤ ਕਹਿ ਰਹੀ ਹੈ ਤਾਂ ਕੀ ਗੱਲ ਪੰਜਾਬ ਪੁਲਿਸ ਹੁਣ ਅਦਾਲਤੀ ਹੁਕਮਾਂ ਤੇ ਅਮਲ ਕਰੇਗੀ ਕਿ ਇਸ ਨੂੰ ਗ੍ਰਿਫਤਾਰ ਕਰੇਗੀ? ਸ਼ਿਵ ਲਾਲ ਡੋਡਾ ਉਹੀ ਬੰਦਾ ਹੈ ਜਿਹੜਾ ਘਟਨਾ ਤੋਂ ਅਗਲੇ ਦਿਨ ਪੀੜਤ ਦੇ ਘਰ ਚਲਾ ਗਿਆ ਸੀ। ਉਸ ਤੋਂ ਬਾਅਦ 20 ਦਸੰਬਰ ਦੇ ਕਰੀਬ ਇਹਨੂੰ ਚੰਡੀਗੜ੍ਹ 'ਚ ਵੇਖਿਆ ਗਿਆ ਔਰ ਕਈ ਦਿਨ ਤੇ ਇਹਦੇ ਨਾਲ ਗਨਮੈਨ ਘੁੰਮਦੇ ਰਹੇ ਪੰਜਾਬ ਪੁਲਿਸ ਦੇ। ਸੋ ਹੁਣ ਇਹ ਸਭ ਤੋਂ ਵੱਡਾ ਅਹਿਮ ਸਵਾਲ ਆ ਕਿ ਕੀ ਸ਼ਿਵ ਲਾਲ ਡੋਡਾ ਦੀ ਗ੍ਰਿਫਤਾਰੀ ਹੋ ਸਕੇਗੀ? ਸ਼ਿਵ ਲਾਲ ਡੋਡਾ ਜਿਹੜਾ ਤੁਹਾਨੂੰ ਪਤਾ ਇੱਕ ਬਹੁਤ ਵੱਡਾ ਸ਼ਰਾਬ ਕਾਰੋਬਾਰੀ ਹੈ ਔਰ ਸੱਤਾਧਾਰੀਆਂ ਤੋਂ ਲੈ ਕੇ ਕਈ ਪਾਰਟੀਆਂ ਜਿਹੜੀਆਂ ਉਹਦੀ ਸਹਾਇਤਾ ਦੇ ਨਾਲ ਇੱਥੇ ਅਬੋਹਰ ਇਲਾਕੇ ਦੇ ਵਿੱਚ ਚੱਲਦੀਆਂ ਰਹੀਆਂ, ਇਹਦੀ ਸਹਾਇਤਾ ਲੈਂਦੀਆਂ ਰਹੀਆਂ। ਹੁਣ ਇਹਨੂੰ ਹੱਥ ਪਾਉਣਾ ਜਿਹੜਾ ਉਹ ਵੇਖਣਾ ਹੋਏਗਾ ਕਿ ਪੰਜਾਬ ਪੁਲਿਸ ਕਦੋਂ ਪਾਉਂਦੀ ਹੈ। ਪਰ ਜਿਹੜਾ ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਕਿ ਇਹਦਾ ਅੰਦਰ ਜਾਣਾ ਬਣਦਾ, ਸੋ ਇਹਦਾ ਅੰਦਰ ਜਾਣਾ ਇਸ ਲਈ ਅਹਿਮ ਬਣਦਾ ਹੈ ਕਿ ਇਹ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ, ਕੇਸ ਨੂੰ ਪ੍ਰਭਾਵਿਤ ਕਰ ਸਕਦਾ। ਪਰ ਜੇਕਰ ਇਹਨੇ ਕਰਨਾ ਹੋਇਆ, ਹੁਣ 40 ਦਿਨ ਤੇ ਅੱਗੇ ਮਿਲ ਗਏ ਨੂੰ, 20-25 ਦਿਨ ਹੋਰ ਮਿਲ ਗਏ, ਜੋ ਕੰਮ ਕਰਨਾ ਚਾਹੁੰਦਾ ਹੈ ਤਾਂ ਫਿਰ ਉਹਦੇ ਕਰਨ ਲਈ ਤੈਨੂੰ ਸਮਾਂ ਦੇ ਦਿੱਤਾ ਗਿਆ। ਬਿਲਕੁਲ ਜੀ, ਨਾਲੇ ਜੇ ਤਾਂ ਉਹ ਗੁਆਚਾ ਹੋਵੇ, ਲੁਕਿਆ ਹੋਵੇ ਤਾਂ ਤੇ ਉਹ ਲੱਭਣ ਵੀ ਹੈ ਉਹਨੂੰ, ਪਰ ਕਿਉਂਕਿ ਉਹ ਇਹਨਾਂ ਦੀ ਛਤਰ ਛਾਇਆ ਦੇ ਥੱਲੇ ਹੀ ਬੈਠਾ ਆ। ਤੇ ਅੱਗੇ ਜੀ ਇੱਕ ਖਬਰ ਆਈ ਆ, ਕੀ ਆ ਇਸ ਦੇ ਪਿੱਛੇ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਨਸ਼ੇ ਦੀ ਰਿਪੋਰਟ ਵੈਬਸਾਈਟ ਤੋਂ ਹਟਾਉਣ ਲਈ ਕਿਹਾ ਜੀ। ਇੱਕ ਜਿਹੜਾ ਸਰਵੇ ਆਇਆ ਸੀਗਾ ਜਿਹਦੇ ਤੇ ਕਾਫੀ ਚਰਚਾ ਹੋਈ ਪੰਜਾਬ ਦੇ ਵਿੱਚ ਪਿਛਲੇ ਦਿਨੀ, ਕਿ ਜਿਹਦੇ ਵਿੱਚ ਇਹ ਅੰਕੜਾ ਆ ਰਿਹਾ ਸੀਗਾ ਕਿ 2,30,000 ਦੇ ਕਰੀਬ ਨਸ਼ੇੜੀ ਆ ਪੰਜਾਬ ਦੇ ਅੰਦਰ, ਜਿਹਦੇ ਚ 52% ਹੈਰੋਇਨ ਪੀਂਦੇ ਆ, 99% ਜਿਹੜੇ ਉਹ ਪੰਜਾਬੀ ਬੋਲਦੇ ਨਸ਼ੇੜੀ ਆ, 76% ਉਹ ਨੌਜਵਾਨ ਆ ਜਿਹੜੇ 18 ਤੋਂ 30 ਦੇ ਦਰਮਿਆਨ ਆ ਨਸ਼ਾ ਕਰਦੇ ਆ। ਸੋ ਉਹ ਜਿਹੜੀ ਇੱਕ ਰਿਪੋਰਟ ਸੀਗੀ ਉਹ ਪੰਜਾਬ ਸਰਕਾਰ ਨੇ ਆਪਣੀ ਵੈਬਸਾਈਟ ਤੇ ਪਾ ਦਿੱਤੀ। ਵੈਬਸਾਈਟ ਤੇ ਪਾ ਕੇ ਅਪਲੋਡ ਕਰਨ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਨੇ ਉਹ ਕੋਈ ਵੀ ਉਹਦੇ ਤੋਂ ਮਨਜ਼ੂਰੀ ਨਹੀਂ ਲਈ ਸੀ, ਕੇਂਦਰ ਤੋਂ ਕੋਈ ਵੀ ਉਹਦੇ ਬਾਰੇ ਮਨਜ਼ੂਰੀ ਨਹੀਂ ਲਈ, ਬਗੈਰ ਕਿਸੇ ਇਜਾਜ਼ਤ ਤੋਂ, ਬਗੈਰ ਕਿਸੇ ਆਗਿਆ ਤੋਂ ਉਹ ਸਰਵੇ ਦੀ ਰਿਪੋਰਟ ਹੈ ਜਿਹੜੀ ਅਪਲੋਡ ਕਰ ਦਿੱਤੀ ਗਈ। ਹੁਣ ਉਹ ਕੇਂਦਰ ਸਰਕਾਰ ਨੇ ਇਸ ਨੂੰ ਤੁਰੰਤ ਹਟਾਉਣ ਦਾ ਹੁਕਮ ਕਿਹਾ, ਜਿਹਦੇ ਵਿੱਚ ਉਹ ਕਾਫੀ ਅੰਕੜੇ ਆ ਤੁਹਾਨੂੰ ਦੱਸਿਆ ਮੈਂ, ਜਿੱਦਾਂ ਕਿ ਫੀਮ ਵਾਲਾ ਅੰਕੜਾ ਵੀ ਬੜਾ ਦਿਲਚਸਪ ਹੈ ਉਹਦੇ 'ਚ ਕਿ ਜਿਹੜਾ 7,000 ਦੀ ਜਿਹੜੀ ਅਫੀਮ ਖਾ ਜਾਂਦੇ, ਫੀਮ ਪੋਸਟ ਦੇ ਨਸ਼ੇ ਆ ਉਹ ਖਾ ਜਾਂਦੇ ਪੰਜਾਬੀ। ਸੋ ਇਸ ਤਰ੍ਹਾਂ ਦਾ ਜਿਹੜਾ ਅੰਕੜਾ ਸੀਗਾ ਉਸ ਨੂੰ ਹਟਾਉਣ ਦੀ ਉਹਨਾਂ ਨੇ
ਦਿਸ਼ਾ ਨਿਰਦੇਸ਼ ਦਿੱਤੀ ਹੈ ਕਿ ਇਹ ਹਟਾ ਲਿਆ ਜਾਵੇ, ਇਹ ਜਿਹੜੀ ਰਿਪੋਰਟ ਆ। ਹੁਣ ਪੰਜਾਬ ਸਰਕਾਰ ਨੇ ਬਿਨਾਂ ਪੁੱਛੇ ਤੋਂ ਬਿਨਾਂ ਦੱਸੇ ਤੋਂ ਉਹ, ਕਿਉਂਕਿ ਸਰਵੇ ਜਿਹੜਾ ਉਹ ਕੇਂਦਰ ਦੀ ਨਿਗਰਾਨੀ ਹੇਠ ਹੋਇਆ, ਕੇਂਦਰ ਨੇ ਜਨਤਕ ਕੀਤਾ, ਤਾਂ ਉਹ ਇਹਨਾਂ ਨੇ ਅਪਲੋਡ ਕਰ ਦਿੱਤਾ। ਸ਼ਾਇਦ ਇਹ ਸਰਕਾਰ ਦਾ ਇਹ ਪੱਖ ਸੀ ਕਿ ਜਿਹੜਾ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ, ਜਿਹੜਾ ਉਹਨਾਂ ਦੀ ਸਰਕਾਰ ਨੂੰ ਭੰਡਿਆ ਜਾਂਦਾ। ਉਹ ਆਹ ਵੇਖ ਲਓ ਜੀ ਕਿ ਜਿਹੜੀ ਆਬਾਦੀ ਹੈ ਸਾਡੀ 2.5 ਕਰੋੜ ਦੀ, ਉਹਦੇ 'ਚੋਂ ਸਿਰਫ ਆਹ 2,30,000 ਨਸ਼ੇੜੀ ਹੈ। ਸੋ ਇਹਨਾਂ ਦਾ ਸ਼ਾਇਦ ਇਹ ਮੰਤਵ ਸੀਗਾ ਕਿ ਇਸ ਜਿਹੜੀ ਬਦਨਾਮੀ ਹੈ ਸਰਕਾਰ ਦੀ, ਉਹਨੂੰ ਘੱਟ ਕੀਤਾ ਜਾਵੇ, ਅਪਲੋਡ ਕਰ ਦਿੱਤਾ ਜਾਵੇ ਕਿ ਪੰਜਾਬ ਦੇ ਵਿੱਚ ਇੰਨੇ ਕੁ ਨਸ਼ੇੜੀ ਆ ਜਿਹੜੇ ਬਿਲਕੁਲ ਘੱਟ ਆ, ਆਟੇ 'ਚ ਲੂਣ ਦੇ ਬਰਾਬਰ ਗਿਣਤੀ ਹੈ ਉਹਨਾਂ ਦੀ। ਪਰ ਕੇਂਦਰ ਸਰਕਾਰ ਜਿਹਨੇ ਇਹ ਸਰਵੇ ਕਰਾਇਆ, ਉਹਨੂੰ ਪਤਾ ਹੈ ਕਿ ਇਹ ਜਿਹੜਾ ਸਰਵੇ ਆ ਇਹ ਤੇ ਸਿਰਫ 10 ਹਲਕਿਆਂ ਦਾ ਹੈ, 10 ਜ਼ਿਲ੍ਹਿਆਂ ਦਾ ਹੈ। ਸਾਰੇ ਪੰਜਾਬ ਦਾ ਜਿੱਥੇ ਜ਼ਿਆਦਾ ਨਸ਼ਾ ਹੈ ਉੱਥੇ ਹਾਲੇ ਸਰਵੇ ਹੋਇਆ ਨਹੀਂ, ਔਰ ਇਸ ਸਰਵੇ ਦੇ ਵਿੱਚ ਵੀ ਕਈ ਊਣਤਾਈਆਂ, ਸ਼ਾਇਦ ਇਸ ਕਰਕੇ ਇਹਨਾਂ ਨੂੰ ਹੁਕਮ ਦਿੱਤਾ ਕਿ ਉਹ ਸਰਵੇ ਹੈ ਜਿਹੜਾ ਉਹ ਹਟਾਇਆ ਜਾਵੇ। ਸੋ ਇਹਦਾ ਮਤਲਬ ਹੈ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਦਰਮਿਆਨ ਕੋਈ ਤਾਲਮੇਲ ਨਹੀਂ ਹੈ ਇਸ ਮਸਲੇ ਨੂੰ ਲੈ ਕੇ। ਕੇਂਦਰ ਨੂੰ ਪਤਾ ਕਿ ਜਿਹੜਾ ਸਰਵੇ ਇਹ ਪੂਰੇ ਪੰਜਾਬ ਦਾ ਕਹਿ ਕੇ ਅਪਲੋਡ ਕਰੀ ਜਾ ਰਿਹਾ, ਜੇ ਕੱਲ ਨੂੰ ਕਿਸੇ ਨੇ ਹੋਰ ਪ੍ਰਮਾਣਿਤ ਸਰਵੇ ਕਰਕੇ ਅੱਗੇ ਲਿਆ ਰੱਖਿਆ ਤੇ ਕੇਂਦਰ ਵੀ ਜਵਾਬ ਦੇ ਨਹੀਂ ਹੋਏਗਾ ਉਸ ਚੀਜ਼ ਦਾ, ਕੇਂਦਰ ਕੋਲ ਵੀ ਜਵਾਬ ਨਹੀਂ ਹੋਏਗਾ ਕਿ ਇਹ ਬਣ ਕੀ ਗਿਆ। ਸੋ ਇਸ ਕਰਕੇ ਸ਼ਾਇਦ ਹੋ ਸਕਦਾ। ਪਰ ਦੂਜੀ ਗੱਲ ਜਿਹੜੀ ਹੈ ਉਹ ਸਰਵੇ ਜਿਹਦਾ ਸੱਚ ਇਹ ਹੈ ਕਿ ਉਹ ਜਿਹੜਾ ਸਰਵੇ ਕਰਵਾਇਆ ਸੀਗਾ ਕੇਂਦਰ ਨੇ ਆਪਣੇ ਦਿਸ਼ਾ ਨਿਰਦੇਸ਼ਾਂ ਤੇ, ਉਹ ਸਰਵੇ ਜਿਹੜਾ ਕਰਾਇਆ, ਹਾਲਾਂਕਿ ਏਮਸ ਵੱਲੋਂ ਕੀਤਾ ਗਿਆ ਦੱਸਦੇ ਆ, ਪਰ ਉਦੋਂ ਸੱਚਾਈ ਇਹ ਸੀਗੀ ਕਿ ਬਿਹਾਰ ਚੋਣਾਂ ਤੋਂ ਪਹਿਲਾਂ ਉਹ ਸਰਵੇ ਹੋਇਆ। ਉਦੋਂ ਇਹ ਸੋਚ ਕੇ ਉਹ ਸਰਵੇ ਕਰਾਇਆ ਗਿਆ ਸੀਗਾ ਪੰਜਾਬ ਦੇ ਵਿੱਚ ਕਿ ਜੇਕਰ ਅਕਾਲੀ ਦਲ ਤੇ ਭਾਜਪਾ ਦੋਵੇਂ ਵੱਖ-ਵੱਖ ਜਾਂਦੇ ਆ ਤਾਂ ਫਿਰ ਉਸ ਸਰਵੇ ਨੂੰ ਹਥਿਆਰ ਵਜੋਂ ਵਰਤਿਆ ਜਾਵੇ, ਕਿਉਂਕਿ ਬਿਹਾਰ ਦੇ ਵਿੱਚ ਇਹਨਾਂ ਦੀ ਬੁਰੀ ਤਰ੍ਹਾਂ ਹਾਰ ਹੋਈ ਭਾਜਪਾ ਦੀ। ਇਸ ਕਰਕੇ ਫਿਰ ਇਹਨਾਂ ਦਾ ਜਿਹੜਾ ਦਮ ਨਿਕਲ ਗਿਆ, ਇਸ ਚੀਜ਼ ਵੱਲੋਂ ਇਹਨਾਂ ਦਾ ਜਿਹੜਾ ਖਿਆਲ ਆ ਉਹ ਹਟ ਗਿਆ ਕਿ ਅਸੀਂ ਅੱਡ ਜਾਵਾਂਗੇ। ਸੋ ਉਹ ਫਿਰ ਉਸ ਸਰਵੇ ਨੂੰ ਜਿਹੜਾ ਜਨਤਕ ਕੀਤਾ ਗਿਆ, ਉਸ ਸਰਵੇ ਦਾ ਇੱਕ ਹਿੱਸਾ ਕੀਤਾ ਗਿਆ ਤੇ ਉਸ ਇੱਕ ਹਿੱਸੇ ਨੂੰ ਸਰਕਾਰ ਨੇ ਹਥਿਆਰ ਬਣਾ ਕੇ ਅਪਲੋਡ ਕਰ ਦਿੱਤਾ। ਸੋ ਜਿਹੜੀ ਸਰਕਾਰ ਦੀ ਹੈ, ਇੱਕ ਤਰ੍ਹਾਂ ਨਾਲ ਕਹਿ ਲਈਏ ਪੰਜਾਬ ਸਰਕਾਰ ਦੀ ਫਿਰ ਨਮੋਸ਼ੀ ਹੋਈ ਹੈ ਕਿ ਜਿਹੜੀ ਰਿਪੋਰਟ ਨੂੰ ਉਹ ਆਧਾਰ ਬਣਾ ਕੇ ਇਹ ਦੱਸਣਾ ਚਾਹੁੰਦੀ ਸੀ ਕਿ ਪੰਜਾਬ ਦੇ ਵਿੱਚ ਕੁਝ ਮਾਤਰ ਜਿਹੜੇ ਨਸ਼ੇੜੀ ਹੈ, ਤਾਂ ਉਹ ਰਿਪੋਰਟ ਹੈ ਜਿਹੜੀ ਸਰਕਾਰ ਨੇ ਹਟਾਉਣ ਦੇ ਹੁਕਮ ਦੇ ਦਿੱਤੇ ਕਿ ਇਹ ਭਾਈ ਸਾਹਿਬ ਇਹ ਰਿਪੋਰਟ ਹੈ ਜਿਹੜੀ ਅੰਤਮ ਰਿਪੋਰਟ ਨਹੀਂ, ਇਹਨੂੰ ਡਿਲੀਟ ਕਰੋ, ਇਹਨੂੰ ਰਿਮੂਵ ਕਰੋ। ਬਿਲਕੁਲ ਜੀ, ਅਸਲ ਰਿਪੋਰਟ ਤੇ ਬਹੁਤ ਹੀ ਹੋਰ ਹੈਗੀ ਆ। ਅੱਗੇ ਆਪਾਂ ਜੀ ਗੱਲ ਕਰੀਏ ਬੀਬੀਆਂ ਦੀ ਕਿ ਹੁਣ ਉਹਨਾਂ ਨੇ ਵੀ ਨੰਬਰਦਾਰੀ ਸਾਂਭੀ ਪਿੰਡਾਂ ਦੀ। ਹਾਂ ਬਿਲਕੁਲ ਜੀ, ਸਾਰੀ ਖੇਡ ਨੰਬਰਦਾਰੀ ਦੀ ਹੈ ਜੀ, ਸਾਰੀ ਲੜਾਈ ਪੰਜਾਬ ਦੇ ਵਿੱਚ ਨੰਬਰਦਾਰੀ ਦੀ ਹੈ। ਜੇ ਮਰਦ ਲੜ ਸਕਦੇ ਆ ਨੰਬਰਦਾਰੀ ਲਈ ਤਾਂ ਫਿਰ ਬੀਬੀਆਂ ਕਿਉਂ ਪਿੱਛੇ ਰਹਿਣ? ਜੇ ਪੰਚੀ ਸਰਪੰਚੀ ਦਾ ਇਲੈਕਸ਼ਨ ਉਹ ਲੜ ਸਕਦੀਆਂ ਨੇ ਤਾਂ ਫਿਰ ਨੰਬਰਦਾਰੀ ਤੇ ਵੀ ਉਹਨਾਂ ਦਾ ਹੱਕ ਬਣਦਾ। ਤੇ ਸ਼ੇਰਪੁਰ ਜਿਹੜਾ ਹਲਕਾ ਆ ਫਿਰੋਜ਼ਪੁਰ ਸੰਗਰੂਰ ਜ਼ਿਲ੍ਹੇ ਦਾ, ਸ਼ਾਇਦ ਉਹਦੇ ਵਿੱਚੋਂ ਬਹੁਤ ਸਾਰੀਆਂ ਬੀਬੀਆਂ ਆ ਰਹੀਆਂ ਨੇ ਜਿਨ੍ਹਾਂ ਨੂੰ ਨੰਬਰਦਾਰੀ ਪ੍ਰਾਪਤ ਹੋਈ ਹੈ। ਇੱਕ ਮੈਂ ਪੜ੍ਹ ਰਿਹਾ ਸੀ ਕਿ ਪਿੰਡ ਟਿੱਬਾ ਦੀ ਕੋਈ ਸੁਖਵਿੰਦਰ ਕੌਰ ਹੈ, ਮਾਤਰ 36 ਸਾਲ ਉਹਦੀ ਉਮਰ ਹੈ ਉਸ ਬੀਬੀ ਦੀ, ਤੇ ਉਹਦੇ ਪਿਤਾ ਦੀ ਮੌਤ ਤੋਂ ਬਾਅਦ ਉਹਨੂੰ ਨੰਬਰਦਾਰੀ ਮਿਲੀ ਹੈ। ਹੁਣ ਉਹ ਨੰਬਰਦਾਰੀ ਦੀ ਜਿਹੜੀ ਸਾਰੀ ਪ੍ਰਕਿਰਿਆ ਉਹ ਆਪ ਪੂਰੀ ਕਰਵਾਉਂਦੀ ਹੈ, ਪਿੰਡ ਦੀ ਜੋ ਵੀ ਹੁੰਦੀ ਹੈ, ਜਿੱਦਾਂ ਇੱਕ ਗਰਦੌਰੀ ਹੋਣੀ ਹੈ ਜਾਂ ਮਾਮਲਾ ਜਿਹੜਾ ਹੁਣ ਤਾਂ ਵੈਸੇ ਉਹ ਮਾਮਲਾ ਬੰਦ ਹੋ ਗਿਆ, ਜਾਂ ਜਿਹੜੇ ਕੋਈ ਜ਼ਮਾਨਤ ਸ਼ਨਾਖਤ ਜਾਂ ਕਿਸੇ ਦੇ ਫਾਰਮ ਟੈਸਟਡ ਕਰਨੇ ਉਹ ਸਾਰੇ ਬੀਬੀ ਆਪ ਕਰਦੀ ਹੈ। ਇਸੇ ਤਰ੍ਹਾਂ ਕੋਈ ਪਿੰਡ ਕਲੇਰਾ, ਉੱਥੋਂ ਦੀ ਮੈਟ੍ਰਿਕ ਪਾਸ ਮਨਵਿੰਦਰ ਕੌਰ, ਉਹਦੀ ਉਮਰ 39 ਸਾਲ ਹੈ, ਉਹ ਵੀ ਨੰਬਰਦਾਰ ਬਣ ਗਈ ਹੈ ਪਿੰਡ ਦੀ, ਉਹ ਵੀ ਇਸੇ ਤਰ੍ਹਾਂ ਨੰਬਰਦਾਰੀ ਕਰ ਰਹੀ ਹੈ। ਇੱਕ ਹੋਰ ਪਿੰਡ ਈਨ ਬਾਜਵਾ, ਉੱਥੋਂ ਦੀ ਰਜਿੰਦਰ ਕੌਰ, ਉਮਰ 45 ਸਾਲ ਆ, ਉਹ ਵੀ ਜਿਹੜੀ ਬੀਬੀ ਆ ਨੰਬਰਦਾਰ ਹੈ। ਸੋ ਇੱਕ ਸੰਕੇਤ ਚੰਗਾ ਹੈ ਜੀ, ਸ਼ੁਭ ਸੰਕੇਤ ਹੈ ਸਾਡੇ ਪੰਜਾਬ ਵਾਸਤੇ ਕਿ ਬੀਬੀਆਂ ਜਿਹੜੀਆਂ ਉਹ ਅੱਗੇ ਆ ਰਹੀਆਂ ਨੇ ਇਹੋ ਜਿਹੇ ਕੰਮਾਂ 'ਚ ਜਿਨ੍ਹਾਂ ਨੂੰ ਆਪਾਂ ਇਹ ਮਰਦਾਂ ਦਾ ਕੰਮ ਸਮਝਿਆ ਕਰਦੇ ਸੀਗੇ। ਹੁਣ ਉਹ ਬੀਬੀਆਂ ਆਪ ਆਪਣੇ ਬਲਬੂਤੇ ਤੇ ਕੰਮ ਕਰਦੀਆਂ। ਪਰ ਇਹਨਾਂ ਬੀਬੀਆਂ ਲਈ ਜਿਹੜੀ ਇੱਕ ਦਿੱਕਤ ਹੈ ਉਹ ਇਹ ਹੈ ਕਿ ਆਮ ਤੌਰ ਤੇ ਅਸੀਂ ਵੇਖਿਆ ਕਿ ਜਦੋਂ ਇਹ ਤਹਿਸੀਲ 'ਚ ਜਾਂਦੇ ਆ ਨੰਬਰਦਾਰ, ਸਰਪੰਚ, ਪੰਚ ਜਾਂਦੇ ਆ, ਤਾਂ ਉੱਥੇ ਅਫਸਰ ਹੈ ਜਿਹੜੇ ਉਹ ਸੱਦ ਤੇ ਸਵੇਰੇ ਲੈਂਦੇ ਕਿ ਸਵੇਰੇ ਆ ਜਾਓ, ਪਰ ਆਪਦੇ ਦਰਸ਼ਨ ਜਿਹੜੇ ਆ ਉਹ ਦੇਰ ਸ਼ਾਮ ਨੂੰ ਦਿੰਦੇ ਆ। ਕਈ ਘੰਟੇ ਜਿਹੜੇ ਲੋਕ ਹੁੰਦੇ ਕੰਮਾਂ ਵਾਲੇ ਉੱਥੇ ਬੈਠੇ ਰਹਿੰਦੇ ਆ। ਸੋ ਮੈਨੂੰ ਲੱਗਦਾ ਕਿ ਇਹਨਾਂ ਬੀਬੀਆਂ ਨੂੰ ਜੇਕਰ ਸਹੀ ਸਹੂਲਤਾਂ ਦਿੱਤੀਆਂ ਜਾਣ ਕਿ ਉੱਥੇ ਬੈਠਣ ਲਈ ਅੱਡ ਪ੍ਰਬੰਧ ਹੋਵੇ, ਜੇ ਕੋਈ ਲੇਡੀ ਨੰਬਰਦਾਰ ਹੈ ਜਾਂ ਲੇਡੀ ਪੰਚ ਸਰਪੰਚ ਨੇ ਉਹਨਾਂ ਲਈ ਬੈਠਣ ਬਿਠਾਉਣ ਦਾ ਅੱਡ ਪ੍ਰਬੰਧ ਹੋਵੇ, ਔਰ ਜਿਹੜਾ ਮਾਣ ਭੱਤਾ ਹੈ ਨੰਬਰਦਾਰਾਂ ਦਾ ਉਹ ਮਾਤਰ 1000 ਰੁਪਇਆ।
ਸੋ ਇਹ ਵੀ ਵਧਾਉਣ ਦੀ ਜ਼ਰੂਰਤ ਹੈ, ਕਿਉਂਕਿ ਫਿਰ ਜਿਹੜਾ ਇਹੋ ਜਿਹਾ ਹੈ ਨੁਮਾਇੰਦਾ, ਚਾਹੇ ਨੰਬਰਦਾਰ ਹੈ, ਪੰਚ ਸਰਪੰਚ ਹੈ, ਵੈਸੇ ਸਰਪੰਚਾਂ ਨੂੰ ਤੇ ਇੱਥੇ ਮਿਲਦਾ ਹੀ ਕੱਖ ਨਹੀਂ। 1200 ਦਿੰਦੇ ਆ ਮਾਣ ਪੱਤਾ, ਉਹ 3 ਸਾਲ ਹੋ ਗਿਆ ਸਰਕਾਰ ਨੇ ਦਿੱਤਾ ਹੀ ਨਹੀਂ। ਤਾਂ ਇਹ ਨੰਬਰਦਾਰ ਨੇ ਜਿਹੜੀਆਂ ਬੀਬੀਆਂ ਨੇ ਚਾਹੇ ਦੂਸਰੇ ਨੇ, ਤਾਂ ਉਹ ਸਾਰਾ ਆਪਣਾ ਕੰਮ ਕਾਰ ਹੈ ਜਿਹੜਾ ਉਹ ਛੱਡ ਬਹਿੰਦੇ ਆ ਜਦੋਂ ਇਹ ਨੁਮਾਇੰਦਗੀ ਕਰਦੀਆਂ ਇਸ ਤਰ੍ਹਾਂ ਦੀ। ਤਾਂ ਉਹ ਮਾਣ ਪੱਤਾ ਜਿਹੜਾ ਪ੍ਰੋਪਰ ਮਿਲਣਾ ਚਾਹੀਦਾ, ਔਰ ਇੱਕ ਇਹਨਾਂ ਕੋ ਮਿਲਣਾ ਚਾਹੀਦਾ ਕਿ ਆਪਦੇ ਪੱਲਿਓਂ, ਕਿਉਂਕਿ ਬਹੁਤ ਸਾਰੇ ਨੁਮਾਇੰਦੇ ਜਿਹੜੇ ਉਹ ਇਸ ਤਰ੍ਹਾਂ ਦੇ ਹੁੰਦੇ ਕਿ ਘਰੋਂ ਉਹਨਾਂ ਦੀ ਆਰਥਿਕ ਹਾਲਤ ਹੈ ਜਿਹੜੀ ਉਹ ਦਰੁਸਤ ਨਹੀਂ ਹੁੰਦੀ। ਸੋ ਆ ਮਾਣ ਪੱਤਾ ਜਿਹੜਾ ਇੱਕ ਵਧਾਉਣ ਦੀ ਲੋੜ ਹੈ, ਔਰ ਦੂਸਰਾ ਉਹਨਾਂ ਦੀ ਪ੍ਰਬੰਧ ਕਰਨ ਦੀ ਲੋੜ ਹੈ। ਪਰ ਬੀਬੀਆਂ ਜਿਹੜੀਆਂ ਉਹ ਹੁਣ ਪੰਜਾਬ ਦੀਆਂ ਬੀਬੀਆਂ ਕੱਲੀਆਂ ਪੰਜਾਬ ਦੇ ਵਿੱਚ ਹੀ ਨਹੀਂ, ਮੈਂ ਦੇਖ ਰਿਹਾ ਜੀ ਸਾਡੇ ਇੱਥੇ ਲੰਬੀ ਹਲਕੇ ਦੀ ਇੱਕ ਬੀਬੀ ਹੈ ਨਿਰਮਲ ਦੇਵੀ। ਨਿਰਮਲ ਦੇਵੀ ਨੇ ਜਾ ਕੇ ਚਟਾਲਿਆਂ ਦੇ ਪਿੰਡ ਸਰਪੰਚੀ ਹਾਸਲ ਕੀਤੀ ਹੈ। 2121 ਵੋਟ ਤੇ ਉਹਨੇ ਚਟਾਲਿਆਂ ਦਾ ਸਰਪੰਚ ਹਰਾਇਆ ਜਾ ਕੇ। ਲੰਬੀ ਦੇ ਵਿੱਚ ਉਹ ਜੰਮੀ ਸੀਗੀ ਨਿਰਮਲ ਦੇਵੀ, ਔਰ ਉਹਦਾ ਵਿਆਹ ਹੋਇਆ ਸੀ ਚਟਾਲੇ ਪਿੰਡ। ਉੱਥੇ ਜਾ ਕੇ ਉਹਦੇ ਪਤੀ ਦੀ ਇੱਛਾ ਸੀਗੀ ਕਿ ਸਰਪੰਚੀ ਲੈਣੀ ਹੈ, ਵਿੱਚ ਉਹਦੀ ਮੌਤ ਹੋ ਗਈ ਇਲੈਕਸ਼ਨ ਤੋਂ ਪਹਿਲਾਂ। ਫਿਰ ਉਸ ਨਿਰਮਲ ਦੇਵੀ ਨੇ ਇਲੈਕਸ਼ਨ ਲੜਿਆ। ਇੱਕ ਪਾਸੇ ਚਟਾਲਾ ਫੈਮਿਲੀ ਸੀ, ਚਟਾਲੇ ਫੈਮਿਲੀ ਨੂੰ ਮਾਤ ਦੇ ਕੇ ਸਰਪੰਚ ਬਣੀ ਹੈ। ਸੋ ਜ਼ਰੂਰਤ ਜਿਹੜੀ ਸਾਡੀਆਂ ਪੰਜਾਬੀ ਬੀਬੀਆਂ ਦੀ ਬਹੁਤ ਜਿੱਦਾਂ ਕਹਿ ਲਈਏ ਸਿਖਰਾਂ ਤੇ ਆ। ਜ਼ਰੂਰਤ ਵੱਲੋਂ ਕੋਈ ਉਹ ਐਸੀ ਗੱਲ ਨਹੀਂ ਹੈ, ਪਰ ਲੋੜ ਹੈ ਕਿ ਇਹਨਾਂ ਬੀਬੀਆਂ ਨੂੰ ਬਰਾਬਰ ਮੌਕੇ ਦਿੱਤੇ ਜਾਣ। ਔਰ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਮੈਂ ਗੱਲ ਕਰ ਰਿਹਾ ਕਿ ਜੇਕਰ ਤੁਸੀਂ ਪੰਜਾਬ 'ਚ ਤਬਦੀਲੀ ਦੀ ਗੱਲ ਕਰਦੇ ਹੋ, ਚਾਹੇ ਉਹ ਨਸ਼ੇ ਦੇ ਮੁੱਦੇ ਤੇ ਹੈ, ਚਾਹੇ ਸਮਾਜਿਕ ਕੁਰੀਤੀਆਂ ਦੇ ਮੁੱਦੇ ਤੇ ਹੈ, ਤਾਂ ਉਹਨਾਂ ਚਿਰ ਤੁਸੀਂ ਬਦਲਾਅ ਦੀ ਕਲਪਨਾ ਹੀ ਨਹੀਂ ਕਰ ਸਕਦੇ ਜਿੰਨਾ ਚਿਰ ਇਹ ਜ਼ਿੰਮੇਵਾਰੀ 50% ਜਿਹੜੀ ਹੈ ਬੀਬੀਆਂ ਦੇ ਮੋਢੇ 'ਤੇ ਨਹੀਂ ਆਉਂਦੀ। ਬਰਾਬਰ ਜੇ ਇਹ ਜ਼ਿੰਮੇਵਾਰੀ ਨਿਭਾਉਣਗੀਆਂ ਫਿਰ ਹੀ ਬਦਲਾਅ ਆ ਸਕਦਾ, ਕਿਉਂਕਿ ਬੀਬੀਆਂ ਦਾ ਸਮਾਜ ਦੇ ਵਿੱਚ ਬਹੁਤ ਵੱਡਾ ਰੋਲ ਹੈ। ਜੀ ਬੀਬੀਆਂ ਨੂੰ ਵੀ ਇਹ ਜ਼ਿੰਮੇਵਾਰੀ ਸਾਂਭਣੀ ਪਊਗੀ। ਤੇ ਅੱਗੇ ਆਪਾਂ ਜੀ ਸਕੂਲ ਦੀ ਗੱਲ ਕਰਦੇ ਹਾਂ ਕਿ ਅਸੀਂ ਸਕੂਲਾਂ ਤੋਂ ਬਹੁਤ ਵਧੀਆ ਬਹੁਤ ਚੀਜ਼ਾਂ ਕੁਝ ਸਿੱਖਦੇ ਹਾਂ, ਸਿੱਖ ਕੇ ਵੱਡੇ ਹੁੰਦੇ ਹਾਂ। ਪਰ ਇੱਕ ਸਕੂਲ ਐਸਾ ਸੀ ਕਿ ਸਕੂਲ ਲਗਾਇਆ ਸੀ, ਇੱਕ ਅਧਿਆਪਕ ਨੇ ਦੂਜੇ ਅਧਿਆਪਕ ਦੇ ਉੱਤੇ ਪਿਸਤੌਲ ਤਾਣ ਲਿਆ। ਹਾਂ ਵੇਖੋ ਜੀ, ਇਹ ਸਾਡੇ ਸਰਕਾਰੀ ਸਕੂਲਾਂ ਦੀ ਇਹ ਤਸਵੀਰ ਹੈ। ਕੁਝ ਦਿਨ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਖੰਨਾ ਦੇ ਨੇੜੇ ਚੈਕਿੰਗ ਵਾਸਤੇ ਆਇਆ ਸਟਾਫ, ਤੇ ਉਹਨੂੰ ਇੱਕ ਅਧਿਆਪਕ ਪੈ ਨਿਕਲਿਆ। ਉਸ ਸਟਾਫ ਨੂੰ ਇੱਕ ਜਿਹੜਾ ਅਫਸਰ ਸੀ ਉਹਦਾ ਸਿਰ ਪਾੜ ਦਿੱਤਾ ਉਹਨੇ। ਉਹਦਾ ਕਸੂਰ ਸਿਰਫ ਅਫਸਰ ਦਾ ਇਹ ਸੀ ਕਿ ਉਹ ਮਿਡ ਡੇ ਮੀਲ ਚੈੱਕ ਕਰਨ ਆਇਆ ਸੀਗਾ। ਸੋ ਅਧਿਆਪਕਾਂ ਦਾ ਪਾਰਾ ਜਿਹੜਾ ਉਹ ਇੰਨੀ ਠੰਡ ਦੇ ਵਿੱਚ ਵੀ ਇੰਨਾ ਜ਼ਿਆਦਾ ਉਸ ਅਫਸਰ ਨੂੰ ਨਹੀਂ ਸੀ ਪਤਾ। ਤੇ ਇਸ ਅਧਿਆਪਕ ਦਾ ਜਿਹਨੇ ਪਿਸਤੌਲ ਤਾਣ ਲਿਆ, ਇਹਦਾ ਪਾਰਾ ਤੇ ਮੈਨੂੰ ਲੱਗਦਾ ਕਿ ਜਿਹੜਾ ਇਸ ਸਮੇਂ ਈਰਾਨ ਇਰਾਕ ਵਾਲੇ ਮੁਲਕਾਂ ਤੋਂ ਵੀ ਜਿਹੜੇ ਪੂਰੇ ਗਰਮ ਹੋਣਗੇ ਮੁਲਕ, ਉਹਨਾਂ ਤੋਂ ਵੀ ਜ਼ਿਆਦਾ ਆ ਇਸ ਸਮੇਂ ਇਹਦਾ ਪਾਰਾ। ਤੇ ਮੈਨੂੰ ਲੱਗਦਾ ਕਿ ਰਿਕਾਰਡ ਤੋੜੀ ਹੈ। ਇਸ ਅਧਿਆਪਕ ਨੇ ਪ੍ਰੇਅਰ ਦੇ ਵਿੱਚ, ਜਦੋਂ ਬੱਚੇ ਪ੍ਰੇਅਰ ਦੇ ਵਿੱਚ ਇਕੱਠੇ ਹੁੰਦੇ ਆ, ਜਦੋਂ ਸਾਰੇ ਬੱਚੇ ਇੱਕ ਗਰਾਊਂਡ ਦੇ ਵਿੱਚ ਖੜੇ ਹੁੰਦੇ ਆ, ਉਸ ਸਮੇਂ ਆਪਦੇ ਸਾਥੀ ਅਧਿਆਪਕ ਤੇ ਪਿਸਤੌਲ ਤਾਣ ਦਿੱਤੀ। ਕਿਸੇ ਗੱਲੋਂ ਇਹਨਾਂ ਦਾ ਝਗੜਾ ਹੋਇਆ। ਹਾਲਾਂਕਿ ਦੂਸਰਾ ਜਿਹੜਾ ਅਧਿਆਪਕ ਅਮਨਦੀਪ ਜਿਹਦੇ ਤੇ ਤਾਣੀ ਹੈ, ਉਹ ਤੇ ਇਹ ਕਹਿੰਦਾ ਕਿ ਮੈਂ ਕੋਲ ਖੜਾ ਸੀ ਤੇ ਮੈਨੂੰ ਉਹਨੇ ਜਾਤੀ ਸੂਚਕ ਸ਼ਬਦ ਬੋਲ ਕੇ ਕਿਹਾ ਕਿ ਤੂੰ ਮੇਰੇ ਬਰਾਬਰ ਕਿਵੇਂ ਖੜ ਸਕਦਾ। ਇੱਥੋਂ ਗੱਲ ਵਿਗੜਦੀ ਹੈ ਜਿਹੜੀ, ਉਹ ਇੱਥੋਂ ਤੱਕ ਚਲੇ ਗਈ ਕਿ ਉਹਨੇ ਆਪਦੀ ਡੱਬ ਚੋਂ ਕੱਢ ਕੇ ਪਿਸਤੌਲ ਦੇ ਮੱਥੇ ਤੇ ਰੱਖ ਦਿੱਤਾ ਕਿ ਗੋਲੀ ਮਾਰ ਦੂੰਗਾ। ਫਿਰ ਵਿੱਚ ਜਿਹੜੇ ਅਧਿਆਪਕ ਸੀਗੇ ਉਹਨਾਂ ਦੇ ਉੱਥੇ ਪਸੀਨੇ ਛੁੱਟ ਗਏ। ਬੱਚੇ ਜਿਹੜੇ ਉਹ ਸਹਿਮ ਗਏ। ਨਾਲ ਦੀ ਨਾਲ ਅਧਿਆਪਕ ਵਿੱਚ ਪਏ, ਉਹਨਾਂ ਨੇ ਉਹ ਜਿਹੜਾ ਪਿਸਤੌਲ ਸੀ ਆਪਣੇ ਕਬਜ਼ੇ 'ਚ ਲਿਆ। ਉਸ ਤੋਂ ਬਾਅਦ ਇਹ ਮਾਮਲਾ ਪੁਲਿਸ ਤੱਕ ਗਿਆ। ਮਾਮਲਾ ਜਿਹੜਾ ਉਹ ਸਿੱਖਿਆ ਅਧਿਕਾਰੀਆਂ ਤੱਕ ਗਿਆ। ਹੁਣ ਇਹ ਦੇਖਣ ਵਾਲੀ ਚੀਜ਼ ਹੈ ਕਿ ਇੱਕ ਅਧਿਆਪਕ ਸਕੂਲ ਦੇ ਵਿੱਚ ਇਸ ਤਰ੍ਹਾਂ ਅਸਲਾ ਲੈ ਕੇ ਆ ਜਾਂਦਾ ਹੈ। ਕੀ ਇਹ ਜਾਇਜ਼ ਹੈ? ਕੀ ਇਹਦੀ ਲੋੜ ਹੈ? ਉਹ ਅਧਿਆਪਕ ਤਰਕ ਦਿੰਦਾ ਹੋਏਗਾ ਕਿ ਮੇਰੀ ਜਾਨ ਨੂੰ ਖਤਰਾ, ਪਰ ਜੋ ਅਧਿਆਪਕ ਹੈ ਮੈਨੂੰ ਨਹੀਂ ਲੱਗਦਾ ਉਹਦੀ ਜਾਨ ਨੂੰ ਕੋਈ ਖਤਰਾ ਹੋਏਗਾ। ਜੇ ਹੈ ਵੀ ਤਾਂ ਉਹਨੂੰ ਬਕਾਇਦਾ ਇੱਕ ਇਜਾਜ਼ਤ ਲੈਣੀ ਪੈਂਦੀ ਹੈ ਪ੍ਰਸ਼ਾਸਨ ਤੋਂ, ਜਿਹੜਾ ਕੋਈ ਇਸ ਤਰ੍ਹਾਂ ਦਾ ਅਧਿਆਪਕ ਹੈ ਜਾਂ ਟੀਚਿੰਗ ਲਾਈਨ ਦੇ ਵਿੱਚ ਹੈ, ਕਿ ਉਹ ਅਸਲਾ ਹੈ ਜਿਹੜਾ ਸਕੂਲ ਦੇ ਵਿੱਚ ਲਿਜਾ ਸਕਦਾ ਹੈ। ਚਲੋ ਉਹਨੇ ਉਹ ਵੀ ਨਹੀਂ ਲਈ ਹੋਣੀ, ਪਰ ਇਹਦਾ ਇਹ ਮਤਲਬ ਨਹੀਂ ਕਿ ਛੋਟੀ ਗੱਲ ਤੇ ਬੱਚਿਆਂ ਦੇ ਸਾਹਮਣੇ ਪਿਸਤੌਲ ਤਾਣ ਲਵੇ। ਤੇ ਇਹ ਘਟਨਾ ਪਹਿਲੀ ਨਹੀਂ ਹੈ ਪੰਜਾਬ ਦੇ ਵਿੱਚ ਪਿਸਤੌਲ ਤਾਣਨ ਵਾਲੀ। ਇੱਕ ਅਧਿਆਪਕ ਲੁਧਿਆਣੇ ਜ਼ਿਲ੍ਹੇ ਦਾ ਸੀਗਾ ਸ਼ਾਇਦ, ਪਿਛਲੇ ਸਾਲ ਉਹਦੀ ਕਹਾਣੀ ਸਾਹਮਣੇ ਆਈ ਸੀਗੀ ਕਿ ਉਹ ਹੈ ਵੈਸੇ ਗੁਰਸਿੱਖ ਸੀਗਾ। ਉਹ ਪਿਸਤੌਲ ਇਸੇ ਤਰ੍ਹਾਂ ਲਿਆਉਂਦਾ ਸੀ ਤੇ ਲਿਆ ਕੇ ਜਦੋਂ ਪੜ੍ਹਾਉਂਦਾ ਸੀ ਤੇ ਮੇਜ਼ ਤੇ ਰੱਖ ਦਿੰਦਾ ਸੀਗਾ। ਉਸ ਤੋਂ ਬਾਅਦ ਉਹ ਆਪਣੀ ਕਲਾਸ ਦੇ ਵਿੱਚ ਜਿਹੜਾ ਕਾਰ-ਵਿਹਾਰ ਸ਼ੁਰੂ ਕਰਦਾ ਸੀ। ਸੋ ਇਹ ਜਿਹੜਾ ਸਾਡੇ ਪੰਜਾਬ ਦੇ ਵਿੱਚ ਇੱਕ ਬਦਲਾਅ ਆਇਆ ਹੈ ਕੁਛ ਸਮੇਂ ਤੋਂ, ਸਾਡੇ 15-20 ਸਾਲਾਂ ਤੋਂ ਸਾਡੇ ਸਮਾਜਿਕ ਮਾਹੌਲ ਦੇ ਵਿੱਚ ਇੱਕ ਤਬਦੀਲੀ ਆਈ ਹੈ ਜਿਹੜੀ, ਤਾਂ ਉਸ ਤਬਦੀਲੀ ਦਾ ਅਸਰ ਸਿਰਫ ਜਿਹੜਾ ਚੇਲਿਆਂ ਤੇ ਨਹੀਂ ਪਿਆ, ਗੁਰੂਆਂ ਤੇ ਵੀ ਪਿਆ। ਤੇ ਗੁਰੂ ਜਿਹੜੇ ਆ ਉਹ ਇਹੋ ਜਿਹੇ ਹੋ ਗਏ ਆ ਹੁਣ ਕਿ ਨਿੱਕੀ ਗੱਲ ਤੇ ਬੱਚਿਆਂ ਦੇ ਸਾਹਮਣੇ ਪਿਸਤੌਲ ਤਾਣਨ ਲੱਗ ਪਏ। ਲੜਾਈ ਝਗੜੇ ਤਾਂ ਅਧਿਆਪਕਾਂ 'ਚ ਆਪਸ ਦੇ ਵਿੱਚ ਬੜੇ ਚਿਰ ਤੋਂ ਚੱਲਦੇ ਆ, ਪਰ ਹੁਣ ਇਹ ਪਿਸਤੌਲਾਂ
ਜਿਹੜਾ ਪਸਤੌਲੀ ਹੋਣ ਲੱਗ ਪਿਆ, ਇਹ ਖਤਰੇ ਤੋਂ ਖਾਲੀ ਨਹੀਂ। ਥੋੜਾ ਜਿਹਾ ਇਹਦੇ ਮਾਮਲੇ ਦੇ ਵਿੱਚ, ਇਸ ਮਾਮਲੇ ਦੇ ਵਿੱਚ ਲੋੜ ਹੈ ਕੋਈ ਇਹੋ ਜਿਹਾ ਕਾਨੂੰਨ ਬਣਾਉਣ ਦੀ, ਇਹੋ ਜਿਹੇ ਦਿਸ਼ਾ ਨਿਰਦੇਸ਼ ਦੇਣ ਦੀ ਕਿ ਬੱਚਿਆਂ ਨੂੰ ਇਹੋ ਜਿਹੇ ਮਾਹੌਲ ਤੋਂ ਬਚਾਇਆ ਜਾ ਸਕੇ। ਪਹਿਲਾਂ ਤੇ ਸਾਡੇ ਕਲਾਕਾਰੀ ਬੱਚਿਆਂ ਦਾ ਬੇੜਾ ਗਰਕ ਕਰ ਰਹੇ, ਪਿਸਤੌਲਾਂ ਤੇ ਉਹਨਾਂ ਨੇ ਜੰਮਦਿਆਂ ਦੇ ਹੱਥ 'ਚ ਫੜਾ ਦਿੱਤੀਆਂ। ਜੇ ਹੁਣ ਰਹਿੰਦੀ ਕਸਰ ਅਧਿਆਪਕਾਂ ਨੇ ਕੱਢ ਦਿੱਤੀ ਤੇ ਫਿਰ ਸਾਡੇ ਜਿਹੜੇ ਜਵਾਕ ਆ ਕੱਲ੍ਹ ਨੂੰ ਕਿੱਧਰ ਜਾਣਗੇ? ਬਿਲਕੁਲ ਜੀ, ਜਿਹੜੇ ਸਾਡੇ ਜਵਾਕ ਆ ਉਹ ਵੀ ਇੱਕ ਦਿਨ ਇਸੇ ਤਰ੍ਹਾਂ ਕਰਨਗੇ ਆਉਣ ਵਾਲੇ ਸਾਲਾਂ ਦੇ ਵਿੱਚ। ਤੇ ਤੁਸੀਂ ਗੱਲ ਕੀਤੀ ਆ ਕਿ ਜਿਹੜੇ ਟੀਚਰ ਆ ਉਹਨਾਂ ਨੇ ਤਬਦੀਲੀ ਲਿਆਉਣੀ ਹੁੰਦੀ ਆ, ਕਿਉਂਕਿ ਇਹ ਇਹੋ ਜਿਹਾ ਇਹਨਾਂ ਦਾ ਕੰਮ ਇਸ ਤਰ੍ਹਾਂ ਦਾ ਆ ਕਿ ਇਹਨਾਂ ਨੇ ਲੋਕਾਂ ਨੂੰ ਰਾਹ ਪਾਉਣਾ ਹੁੰਦਾ। ਤਾਂ ਇਸੇ ਤਰ੍ਹਾਂ ਇੱਕ ਪ੍ਰੋਫੈਸਰ ਨੇ ਤਬਦੀਲੀ ਲਿਆਂਦੀ ਆ ਕਿ ਜਿਹੜੇ ਕਿਸਾਨ ਖੁਦਕੁਸ਼ੀ ਕਰ ਜਾਂਦੇ ਆ, ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਜਮਾ ਲਿਆ। ਬਿਲਕੁਲ ਜੀ, ਅਧਿਆਪਕ, ਮੈਂ ਜਿੱਦਾਂ ਕਿਹਾ ਕਿ ਬਹੁਤ ਵੱਡਾ ਇੱਕ ਰੁਤਬਾ ਹੈ ਜੀ ਅਧਿਆਪਕਾਂ ਦਾ। ਅਧਿਆਪਕ ਤੇ ਕਹਿ ਸਕਦੇ ਹਾਂ ਕਿ ਸਮਾਜ ਦੇ ਸਿਰਜਕ ਆ, ਮਿਸਤਰੀ ਨੇ ਜਿਨ੍ਹਾਂ ਨੇ ਇਮਾਰਤ ਖੜੀ ਕਰਨੀ ਹੈ ਸਮਾਜ ਦੀ, ਨੀਂਹ ਤੋਂ ਲੈ ਕੇ ਉੱਤੇ ਬਨੇਰੇ ਤੱਕ। ਪਰ ਸਾਰੇ ਇੱਕੋ ਜਿਹੇ ਨਹੀਂ। ਔਰ ਇਸ ਪ੍ਰੋਫੈਸਰ ਨੇ ਇੱਕ ਜਿਹੜੀ ਪਹਿਲ ਕੀਤੀ ਹੈ, ਉਹ ਪਹਿਲ ਆਪਣੇ ਆਪ ਦੇ ਵਿੱਚ ਮਿਸਾਲ ਹੈ। ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਦਾ ਕੋਈ ਇਹੋ ਜਿਹਾ ਮਾਮਲਾ ਹੋਵੇ ਜਿਹਦੇ 'ਚ ਕੋਈ ਕਿਸਾਨਾਂ ਦੇ ਬੱਚਿਆਂ ਲਈ, ਜਿਹੜੇ ਖੁਦਕੁਸ਼ੀ ਕਰ ਗਏ ਕਿਸਾਨ, ਉਹਨਾਂ ਦੇ ਬੱਚਿਆਂ ਦੀ ਭਲਾਈ ਲਈ ਕਿਸੇ ਨੇ ਸੋਚਿਆ ਹੋਵੇ। ਜੇ ਸੋਚਿਆ ਹੋਵੇ ਤੇ ਉਹਨਾਂ ਨੂੰ ਵੀ ਵਧਾਈ ਦਿੰਦੇ ਆ ਉਹਨਾਂ ਦੀ ਸੋਚ ਲਈ। ਪਰ ਇਹ ਜਿਹੜੇ ਪ੍ਰੋਫੈਸਰ ਨੇ BN ਸ਼ਰਮਾ, ਉਹਨਾਂ ਨੇ ਤੇ ਬਕਾਇਦਾ ਜਿਹੜਾ ਪ੍ਰੈਸ ਕਾਨਫਰੰਸ ਕਰਕੇ ਬਠਿੰਡਾ ਦੇ ਵਿੱਚ ਐਲਾਨ ਕਰ ਦਿੱਤਾ ਹੈ ਕਿ ਜਿਹੜੀ ਉਹਨਾਂ ਦੀ ਹੈ ਇੰਸਟੀਚਿਊਟ ਹੈ, ਉਹਦੇ ਵਿੱਚ ਖੁਦਕੁਸ਼ੀ ਪੀੜਤ ਪਰਿਵਾਰ ਜਿਹੜੇ ਉਹਨਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਹੋਏਗੀ। ਬਸ ਇਹ ਹੈ ਕਿ ਉਹਨਾਂ 'ਚ ਯੋਗਤਾ ਹੋਵੇ, ਉਹਦੇ ਲਈ ਟੈਸਟ ਹੋਏਗਾ। ਉਸ ਤੋਂ ਬਾਅਦ ਜਿਹੜੀ ਮੈਥ ਦੀ ਹੈ ਜਾਂ ਸਾਇੰਸ ਦੀ ਜਿਹੜੀ ਉਚੇਰੀ ਸਿੱਖਿਆ ਹੈ, ਉਹਦੇ ਲਈ ਉਹ ਤਿਆਰੀ ਕਰਵਾਉਣਗੇ। ਨਾ ਸਿਰਫ ਤਿਆਰੀ ਕਰਵਾਉਣਗੇ ਬਲਕਿ ਜੋ ਵੀ ਸਾਜੋ ਸਮਾਨ ਹੈ, ਸਟੇਸ਼ਨਰੀ ਹੈ ਜਾਂ ਹੋਰ ਵੀ ਲੋੜਾਂ ਨੇ, ਉਹ ਆਪਣੇ ਪੱਲਿਓਂ ਆਪਣੀ ਜੇਬ 'ਚੋਂ ਪੂਰੀਆਂ ਕਰਨਗੇ। ਤਾਂ ਮੈਨੂੰ ਲੱਗਦਾ ਜੀ ਜਿਹੜਾ ਕੰਮ ਸਰਕਾਰ ਨੂੰ ਕਰਨਾ ਬਣਦਾ ਸੀਗਾ, ਉਹ ਕੰਮ ਇਸ ਪ੍ਰੋਫੈਸਰ ਨੇ ਕੀਤਾ। ਔਰ ਪ੍ਰੋਫੈਸਰ ਜਿਹੜਾ ਅੱਗੇ ਆਇਆ, ਇਹਦੇ ਵਾਂਗੂ ਹੋਰ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਜਿਹਦੇ ਕੋਲ ਇੰਨੇ ਕੁ ਵਸੀਲੇ ਆ ਜੋ ਸਿੱਖਿਆ ਦੇ ਸਕਦੇ ਆ, ਜਾਂ ਜਿਨ੍ਹਾਂ ਕੋਲ ਕੋਈ ਸਿਹਤ ਸਹੂਲਤ ਪ੍ਰੋਵਾਈਡ ਕਰਵਾਉਣ ਦਾ ਵਸੀਲਾ ਹੈ। ਉਹਨਾਂ ਲੋਕਾਂ ਨੂੰ ਇਹੋ ਜਿਹੇ ਪਰਿਵਾਰਾਂ ਦੀ ਬਾਂਹ ਫੜਨ ਦੀ ਲੋੜ ਆ। ਕਿਉਂਕਿ ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਕਿਸਾਨ ਆ ਜਿਹੜਾ, ਕਿਸਾਨ ਦੀ ਆਮਦਨ ਦਾ ਬਹੁਤ ਵੱਡਾ ਹਿੱਸਾ ਹੈ ਜਿਹੜਾ ਉਹ ਬੱਚਿਆਂ ਦੀ ਸਿੱਖਿਆ ਤੇ ਆਪਦੇ ਪਰਿਵਾਰ ਦੀ ਸਿਹਤ ਤੇ ਚਲਾ ਜਾਂਦਾ ਹੈ। ਜੇਕਰ ਇਹ ਦੋ ਚੀਜ਼ਾਂ ਉਸ ਨੂੰ ਪ੍ਰੋਵਾਈਡ ਸਸਤੇ ਰੇਟ ਤੇ ਜਾਂ ਮੁਫਤ ਕਰਵਾ ਦਿੱਤੀਆਂ ਜਾਣ ਤਾਂ ਕਿਸਾਨ ਜਿਹੜਾ ਹੈ ਉਹਦੀ ਜਿੱਦਾਂ ਜੜ ਹੁੰਦੀ ਹੈ ਕਿਸੇ ਵੀ ਰੁੱਖ ਦੀ, ਉਹ ਜਿੰਨਾ ਮਰਜ਼ੀ ਫੈਲ ਜਾਵੇ, ਭਾਰ ਉਹ ਜੜ ਤੇ ਆਉਂਦਾ, ਤਾਂ ਉਹ ਜਿਹੜੀ ਜੜ ਮਜ਼ਬੂਤ ਹੋ ਜਾਏਗੀ, ਫਿਰ ਉਹ ਭਾਰ ਝੱਲ ਸਕਦਾ ਹੈ। ਜਿੰਨਾ ਮਰਜ਼ੀ ਭਾਰ ਪੈ ਜੇ ਉਹ ਝੱਲ ਸਕਦਾ। ਸੋ ਇਹ ਚੀਜ਼ਾਂ ਜਿਹੜੀਆਂ ਕਰਨ ਦੀਆਂ ਲੋੜ ਹੈ, ਤੇ ਇਸ ਪ੍ਰੋਫੈਸਰ ਨੇ ਜਿਹੜੀ ਪਹਿਲ ਕੀਤੀ ਹੈ ਇਹ ਸਵਾਗਤਯੋਗ ਆ। ਹੋਰ ਲੋਕਾਂ ਨੂੰ ਵੀ ਪਹਿਲ ਕਰਨੀ ਚਾਹੀਦੀ ਹੈ, ਕਿਉਂਕਿ ਸਰਕਾਰ ਵੱਲੋਂ ਅਸੀਂ ਆਸ ਹੈ ਜਿਹੜੀ ਘੱਟ ਹੀ ਰੱਖਦੇ ਹਾਂ। ਸੋ ਇਹੋ ਜਿਹੇ ਸਮਾਜ ਸੇਵੀ, ਇਹੋ ਜਿਹੇ ਉਦਮੀ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ। ਮਹਾਰਾਸ਼ਟਰ ਦੇ ਵਿੱਚ ਦੇਖੋ, ਨਾਨਾ ਪਾਟੇਕਰ, ਅਕਸ਼ੇ ਕੁਮਾਰ, ਇਹੋ ਜਿਹੇ ਸੈਲੀਬ੍ਰਿਟੀ ਜਿਹੜੇ ਬਹੁਤ ਵੱਡੇ ਨਾਮਚੀਨ ਹਸਤੀਆਂ ਨੇ ਜਿਹੜੀਆਂ, ਉਹ ਅੱਗੇ ਆਏ ਆ ਕਿ ਜਿਹੜੇ ਖੁਦਕੁਸ਼ੀ ਕਰਦੇ ਉੱਥੇ ਮਰਾਠਵਾੜਾ ਦੇ ਵਿੱਚ, ਉਹਨਾਂ ਦੇ ਪਰਿਵਾਰਾਂ ਨੂੰ ਨਾ ਸਿਰਫ ਜਾ ਕੇ ਆਰਥਿਕ ਸਹਾਇਤਾ ਦਿੰਦੇ ਆ, ਬਲਕਿ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਂਦੇ ਆ ਤੇ ਜਿਹੜੀਆਂ ਉਹਨਾਂ ਦੀਆਂ ਵਿਧਵਾਵਾਂ ਨੇ ਉਹਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੇ। ਇੱਕ ਮੈਂ ਅਧਿਆਪਕ, ਉਹਨਾਂ ਦਾ ਨਾਮ ਭੁੱਲ ਗਿਆ, ਮੈਂ ਉਹਨਾਂ ਦੀ ਡਾਕੂਮੈਂਟਰੀ ਦੇਖ ਰਿਹਾ ਸੀਗਾ, ਉਹ 300 ਬੱਚਿਆਂ ਨੂੰ ਉਹਨਾਂ ਨੇ ਗੋਦ ਲਿਆ ਹੋਇਆ। ਖੁਦਕੁਸ਼ੀ ਕਿਸਾਨ ਪੀੜਤ ਹੈ ਜਿਹੜੇ ਮਹਾਰਾਸ਼ਟਰ ਦੇ, ਉਹਨਾਂ ਦੇ 300 ਬੱਚਿਆਂ ਨੂੰ ਨਾ ਸਿਰਫ ਪੜ੍ਹਾਉਂਦੇ ਆ ਬਲਕਿ ਰਹਿائش, ਉਹਨਾਂ ਦੀਆਂ ਵਰਦੀਆਂ ਔਰ ਖਾਣੇ ਦਾ ਵੀ ਪ੍ਰਬੰਧ ਕਰਦੇ ਆ। ਸਰਕਾਰੀ ਨੌਕਰੀ ਛੱਡ ਕੇ ਉਹਨਾਂ ਨੇ ਆਪਣਾ ਜੀਵਨ ਹੈ ਜਿਹੜਾ ਇਸ ਚੀਜ਼ ਵੱਲ ਸਮਰਪਿਤ ਕੀਤਾ। ਤਾਂ ਮੈਨੂੰ ਲੱਗਦਾ ਜੀ ਕਿ ਜੇਕਰ ਸਰਕਾਰ ਪਹਿਲ, ਤਾਂ ਵੈਸੇ ਸਰਕਾਰ ਦੀ ਕਰਨੀ ਬਣਦੀ ਹੈ, ਜੇਕਰ ਸਰਕਾਰ ਨਹੀਂ ਕਰਦੀ ਤਾਂ ਫਿਰ ਸਾਡੇ ਜਿਹੜੇ ਉਦਮੀ ਲੋਕ ਹੈ, ਫਿਰ ਉਹਨਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਵਾਗਡੋਰ ਹੈ ਸੰਭਾਲਣੀ ਚਾਹੀਦੀ ਜੀ। ਤੇ ਅੱਗੇ ਆਪਾਂ ਜੀ ਇੱਕ ਹੁੰਦਾ ਹੈ ਕਿ ਉਲਟਾ ਚੋਰ ਕੋਤਵਾਲ ਕੋ ਡਾਂਟੇ। ਇਸੇ ਤਰ੍ਹਾਂ ਇੱਕ ਅਕਾਲੀ ਦੇ ਘਰ ਵਿੱਚ ਇੱਕ ਰੇਡ ਮਾਰੀ ਹੈ ਜੀ ਇੱਕ ਥਾਣੇਦਾਰ ਨੇ, ਤੇ ਉਲਟਾ ਉਸ ਥਾਣੇਦਾਰ ਨੂੰ ਬਰਖਾਸਤ ਕਰ ਦਿੱਤਾ। ਦੇਖੋ ਜੀ, ਇਹ ਸਾਡੇ ਪੁਲਿਸ ਦਾ ਜਿਹੜਾ ਸਿਆਸੀਕਰਨ ਹੈ ਨਾ, ਉਹਦਾ ਸਭ ਤੋਂ ਵੱਡਾ ਉਦਾਹਰਨ ਆ ਜੋ ਇਸ ਥਾਣੇਦਾਰ ਨਾਲ, ASI ਨਾਲ ਹੋਇਆ। ਉਹ ਪੁਲਿਸ ਦਾ ਜਿਹੜਾ ਸਿਆਸੀਕਰਨ ਹੈ, ਔਰ ਇਹ ਵੈਸੇ ਇਹਦੇ ਵਿੱਚ ਕਸੂਰਵਾਰ ਹੋਰ ਕੋਈ ਨਹੀਂ, ਕਸੂਰਵਾਰ ਪੁਲਿਸ ਹੀ ਹੈ। ਅੱਜ ਇਸ ASI ਦਾ ਤਬਾਦਲਾ ਹੋਇਆ ਤੇ ਇਹਨੂੰ ਚਾਨਣ ਜ਼ਰੂਰ ਹੋਇਆ ਹੋਏਗਾ ਕਿ ਜਿਹੜਾ ਅਸੀਂ ਸਹਿਣ ਕਰਦੇ ਹਾਂ, ਜਿਹੜੀ ਅਸੀਂ ਸਹਿਣਸ਼ੀਲਤਾ ਦਾ ਦਾਇਰਾ ਬਹੁਤ ਵੱਡਾ ਕੀਤਾ, ਉਹ ਇਸ ਤਰ੍ਹਾਂ ਹੀ ਸਾਡਾ ਨੁਕਸਾਨ ਕਰਦੀ ਹੈ। ਹੁਣ ASI ਦਾ ਕਸੂਰ ਕੀ ਹੈ? ASI ਦਾ ਕਸੂਰ ਇਹ ਹੈ ਕਿ ਬਰਨਾਲੇ ਦੇ ਲਾਗੇ ਇੱਕ ਪਿੰਡ ਹੈ ਜਗਜੀਤਪੁਰਾ, ਉਹਦੇ ਇੱਕ ਕਿਸਾਨ ਨੇ ਕੁਝ ਸਮਾਂ ਪਹਿਲਾਂ ਆਤਮ ਹੱਤਿਆ ਕਰ ਲਈ ਸੀ, ਤੇ ਉਹਦੇ ਸੁਸਾਈਡ ਨੋਟ ਦੇ ਵਿੱਚ ਬਕਾਇਦਾ ਇਹ ਲਿਖਿਆ ਸੀਗਾ ਕਿ
ਫਲਾਂ ਬੰਦੇ ਨੇ ਮੈਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ ਹੈ, ਤਾਂ ਉਹਦੇ ਵਿੱਚ ਜਿਹੜਾ ਨਾਂ ਆਇਆ ਸੀਗਾ ਉਹ ਆਇਆ ਸੀ ਅਕਾਲੀ ਨੇਤਾ ਪੰਚਾਇਤ ਸਮਿਤੀ ਜਿਹੜੀ ਹੁੰਦੀ ਹੈ ਸਾਡੇ, ਉਹਦਾ ਮੈਂਬਰ ਡੋਗਰ ਸਿੰਘ, ਤੇ ਕੁਝ ਉਹਦੇ ਨਾਲ ਹੋਰ ਸੀਗੇ, ਰਾਜ ਸਿੰਘ, ਮਹਿੰਦਰ ਰਾਮ, 2 ਹੋਰ ਸੀਗੇ, ਤਿੰਨਾਂ ਦਾ ਉਹਨੇ ਖੁਦਕੁਸ਼ੀ ਨੋਟ ਦੇ ਵਿੱਚ ਨਾਂ ਲਿਖਿਆ ਸੀਗਾ। ਤੇ ਇਸ ਥਾਣੇਦਾਰ ਦਾ ਦੋਸ਼ ਸਿਰਫ ਇੰਨਾ ਹੀ ਹੈ ਕਿ ਇਹਨੂੰ ਸੂਚਨਾ ਮਿਲੀ ਕਿ ਜਿਹੜਾ ਬੰਦਾ ਭਗੌੜਾ ਹੈ ਡੋਗਰ ਸਿੰਘ, ਉਹ ਆਪਦੇ ਘਰ ਆਇਆ ਹੋਇਆ, ਤਾਂ ਇਸ ਬੰਦੇ ਨੇ ਆਪਣਾ ਫਰਜ਼ ਨਿਭਾਉਂਦਿਆਂ ਉਹਦੇ ਘਰ 'ਚ ਰੇਡ ਕਰ ਲਈ, ਉੱਥੇ ਜਾ ਕੇ ਪੁੱਛਗਿੱਛ ਕੀਤੀ। ਹਾਲਾਂਕਿ ਉਹ ਡੋਗਰ ਸਿੰਘ ਉੱਥੋਂ ਨਿਕਲ ਗਿਆ, ਉਹਨੂੰ ਪਤਾ ਲੱਗ ਗਿਆ, ਕਿਉਂਕਿ ਇਹੋ ਜਿਹੇ ਬੰਦਿਆਂ ਦੇ ਥਾਣੇ ਦੇ ਵਿੱਚ ਵੀ ਤਾਂ ਬੈਠੇ ਹੁੰਦੇ ਆ ਸੇਵਾਦਾਰ, ਸੋ ਕਿਸੇ ਨੇ ਫੋਨ ਕਰ ਦਿੱਤਾ, ਉੱਥੋਂ ਪਾਸੇ ਹੋ ਗਿਆ, ਲਾਂਭੇ ਹੋ ਗਿਆ। ਤੇ ਇਹ ਥਾਣੇਦਾਰ ਜਿੰਨਾ ਚਿਰ ਨੂੰ ਉਹਦੇ ਘਰ ਚੋਂ ਮੁੜ ਕੇ ਆਪਦੀ ਥਾਂ ਤੇ ਪਹੁੰਚਿਆ, ਕੁਰਸੀ ਤੇ ਪਹੁੰਚਿਆ, ਥਾਣੇ ਪਹੁੰਚਿਆ, ਉਦੋਂ ਪਹਿਲਾਂ SSP ਨੇ ਆਖ ਦਿੱਤਾ ਕਿ ਬੀਬਾ ਰਾਣਾ ਜੀ ਹੁਣ ਤੁਸੀਂ ਪੁਲਿਸ ਲਾਈਨ 'ਚ ਜਾਓ, ਤੁਹਾਡੀ ਇੱਥੇ ਥਾਣੇ 'ਚ ਕੋਈ ਲੋੜ ਨਹੀਂ ਰਹਿ ਗਈ, ਤੁਹਾਨੂੰ ਪੁਲਿਸ ਲਾਈਨ 'ਚ ਤਬਦੀਲ ਕਰ ਦਿੱਤਾ ਜਾਂਦਾ। ਸੋ ਉਹਦਾ ਤਬਾਦਲਾ ਕਰ ਦਿੱਤਾ ਗਿਆ। ਹੁਣ ਦੇਖੋ ਉਹਦਾ ਕਸੂਰ ਕੀ ਹੈ, ਉਹਨੇ ਸਿਰਫ ਉਸ ਬੰਦੇ ਦੇ ਘਰ ਦੇ ਵਿੱਚ ਜਾ ਕੇ ਰੇਡ ਮਾਰੀ ਹੈ, ਜਿਹੜਾ ਬੰਦਾ ਕਾਨੂੰਨ ਨੂੰ ਲੋੜੀਦਾ, ਜਿਹਦੇ ਤੇ ਬਕਾਇਦਾ ਕੇਸ ਦਰਜ ਹੋਇਆ। ਕਿਸੇ ਸ਼ੱਕੀ ਹਾਲਤ ਦੇ ਵਿੱਚ ਜਾ ਕੇ ਉਹਨੇ ਜਾਂ ਬਿਨਾਂ ਕਿਸੇ ਕਾਨੂੰਨ ਦੇ ਦਾਇਰੇ ਤੋਂ ਉਲੰਘ ਕੇ ਉਹਨੇ ਕੋਈ ਕਾਰਵਾਈ ਨਹੀਂ ਕੀਤੀ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਾਰਵਾਈ ਕੀਤੀ ਹੈ, ਪਰ ਕਾਨੂੰਨ ਫਿਰ ਵੀ ਉਹਦੇ ਤੇ ਵਰਤਿਆ, ਗੁੱਸਾ ਹੋ ਗਿਆ ਕਿ ਤੂੰ ਅਕਾਲੀ ਬੰਦੇ ਦੇ ਘਰ ਲੈਣ 'ਚ ਗਿਆ ਸੀਗਾ। ਹੁਣ ਜੇਕਰ ਥਾਣੇਦਾਰ ਜਾ ਹੀ ਨਹੀਂ ਸਕਦਾ, ਉਹਨੂੰ ਗ੍ਰਿਫਤਾਰ ਹੀ ਨਹੀਂ ਕਰਨਾ, ਤੇ ਫਿਰ ਕੇਸ ਦਰਜ ਕਰਨ ਦਾ ਤੁਕ ਕੀ ਬਣਦਾ? ਜੇਕਰ ਉਹਨੂੰ ਕੋਈ ਥਾਣੇਦਾਰ ਜਾ ਕੇ ਪੁੱਛ ਵੀ ਨਹੀਂ ਸਕਦਾ ਕਿ ਭਾਈ ਕਿੱਥੇ ਆ ਤੁਹਾਡਾ ਪਰਿਵਾਰਕ ਮੈਂਬਰ ਜਿਹੜਾ ਇਸ ਕੇਸ ਲਈ, ਇਸ ਦੋਸ਼ ਲਈ ਜ਼ਿੰਮੇਵਾਰ ਹੈ। ਹੁਣ ਤੁਸੀਂ ਇਹ ਵੇਖੋ ਕਿ ਛੋਟਾ ਜਿਹਾ ਪੰਚਾਇਤ ਸਮਿਤੀ ਮੈਂਬਰ ਹੈ, ਉਹਦੇ ਘਰ ਰੇਡ ਮਾਰਨ ਤੇ ਥਾਣੇਦਾਰ ਬਦਲ ਦਿੱਤਾ ਜਾਂਦਾ ਹੈ, ਤਾਂ ਫਿਰ ਸ਼ਿਵਲਾਲ ਡੋਡਾ ਦੇ ਘਰ ਰੇਡ ਕੌਣ ਮਾਰੇਗਾ? ਹਾਂ ਬਿਲਕੁਲ ਜੀ, ਇਹ ਗੱਲ ਤੇ ਉਹ ਹੋਈ ਆ ਕਿ ਇਹਨਾਂ ਨੂੰ ਫਿਰ ਜਿਹੜੀ ਪੇ ਕੀਤੀ ਜਾਂਦੀ ਆ ਕਿ ਜੇ ਇਹਨਾਂ ਨੇ ਕੁਝ ਕਰਨਾ ਹੀ ਨਹੀਂਗਾ ਤੇ ਫਿਰ ਐਵੇਂ ਲੋਕਾਂ ਤੇ ਵਾਧੂ ਦਾ ਭਾਰ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਆ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਤੇ ਝੱਤ ਪਾਈ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਹ ਸਨ ਸਾਡੇ ਨਾਲ ਮੈਂਟੂ ਗੁਰਸਰੀਆ ਜੀ, ਜੋ ਬਲਤੇਜ ਪੰਨੂ ਹੋਰਾਂ ਦੀ ਜਗ੍ਹਾ ਤੇ ਸਾਡੇ ਨਾਲ ਹੁੰਦੇ ਨੇ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।